सज्जनों ते मित्रों अस्सलाम वालेकुम। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਕਿਸੇ ਵੀ ਮੁਲਕ ਦੀ ਤਮੀਰੋ ਤਰੱਕੀ ਵਿੱਚ ਮਜ਼ਦੂਰ ਰੀੜ੍ਹ ਦੀ ਹੱਡੀ ਦੀ ਹੈਸੀਅਤ ਰੱਖਦੇ ਨੇ। ਜਿਸ ਮੁਲਕ ਦੇ ਮਜ਼ਦੂਰ ਖੁਸ਼ਹਾਲ ਹੋਣ ਉਹ ਮੁਲਕ ਵੀ ਖੁਸ਼ਹਾਲ ਹੁੰਦਾ ਹੈ। ਸਾਡੇ ਮੁਲਕ ਦੀ ਆਬਾਦੀ ਦੀ ਇੱਕ ਵੱਡੀ ਤਾਦਾਦ ਦਾ ਤਾਲੁਕ ਲੇਬਰ ਕਲਾਸ ਨਾਲ ਹੈ, ਜਿਹੜੀ ਦਿਨ ਰਾਤ ਇੱਕ ਕਰਕੇ ਮੁਲਕ ਦੀ ਤਮੀਰੋ ਤਰੱਕੀ ਵਾਸਤੇ ਕਿਰਦਾਰ ਅਦਾ ਕਰ ਰਹੀ ਹੈ। ਸਾਡੇ ਅੱਜ ਦੇ ਪ੍ਰਾਹੁਣੇ ਉਹ ਅਜ਼ੀਮ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮਜ਼ਦੂਰਾਂ ਦੇ ਹਕੂਕ ਲਈ ਵਕਫ ਕਰ ਦਿੱਤੀ। ਇਹਨਾਂ ਨੇ ਨਾ ਸਿਰਫ ਮੁਲਕੀ ਸਤ੍ਹਾ 'ਤੇ ਬਲਕਿ ਬੈਰੂਨੇ ਮੁਲਕ ਵੀ ਮਜ਼ਦੂਰਾਂ ਦੇ ਹਕੂਕ ਵਾਸਤੇ ਆਵਾਜ਼ ਚੁੱਕੀ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਲੇਬਰ ਲੀਡਰ ਖੁਰਸ਼ੀਦ ਅਹਿਮਦ ਹੋਰਾਂ ਦੇ ਨਾਲ। ਲੇਬਰ ਹਾਲ ਪਹੁੰਚਣ ਤੇ ਖੁਰਸ਼ੀਦ ਅਹਿਮਦ ਤੇ ਉਹਨਾਂ ਦੇ ਸਾਥੀਆਂ ਨੇ ਸਾਡਾ ਇਸਤਕਬਾਲ ਕੀਤਾ। ਖੁਰਸ਼ੀਦ ਸਾਹਿਬ, ਚੁਪਾਲ ਦੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਜਨਾਬ ਨੂੰ ਜੀ ਆਇਆਂ ਨੂੰ ਕਹਿੰਦੇ ਆ। ਖੁਰਸ਼ੀਦ ਸਾਹਿਬ, ਇਹ ਜਿਹੜਾ ਮਜ਼ਦੂਰਾਂ ਵਾਸਤੇ ਕੰਮ ਕਰਨ ਦਾ ਆਗਾਜ਼ ਤੁਸੀਂ ਕਦੋਂ ਤੋਂ ਕੀਤਾ? ਜਿਸਲੇ ਪੜ੍ਹਦਾ ਸਾਂ ਤੇ ਸੁਬਾਹ ਨੌਕਰੀ ਕਰਨਾ, ਸ਼ਾਮ ਨੂੰ ਪੜ੍ਹਦਾ ਸਾਂ ਤੇ ਮੈਨੂੰ ਅਹਿਸਾਸ ਹੋਇਆ ਕਿ ਆਮ ਆਦਮੀ ਦੀ ਕਿੰਨੀ ਕੀ ਜ਼ਿੰਦਗੀ, ਤੇ ਮੈਂ ਜਿਉਂਦਾ ਅਹੁਦੇਦਾਰ ਬਣਿਆ ਔਰ ਫਿਰ ਸਾਰੀ ਉਮਰ ਉਹਦੇ ਪਿੱਛੇ ਕੰਮ ਕਰਦਾ ਰਿਹਾ। ਮੈਨੂੰ ਅੱਲਾ ਦੀ ਰਹਿਮਤ ਦੇ ਨਾਲ ਤੁਹਾਡੇ ਨੇਕ ਮੇਰੀ ਦੁਆ ਨਾਲ ਮੈਂ ਨਾ ਸਿਰਫ ਪਾਕਿਸਤਾਨ 'ਚ ਬਲਕਿ ਸਾਰੀ ਦੁਨੀਆ 'ਚ ਪਾਕਿਸਤਾਨ ਦਾ ਨੁਮਾਇੰਦਾ ਬਣਿਆ। ਇਹ ਪਾਕਿਸਤਾਨ ਜਿਹੜਾ ਹੈ ਉਹ ਟ੍ਰਾਈਪਾਰਟਾਈਟ ਹੈ, ਗੌਰਮੈਂਟ ਵੀ, ਇੰਪਲਾਇਰ ਵੀ, ਵਰਕਰ ਵੀ। तो मैं 30 साल तो ज़्यादा अरसा उन्होंने नुमाइंदा रहा। हर 3 माह के बाद इलेक्शन होते सन तो अच्छा वक्त गुजरा। तो बाकी यह है कि बचपन किस तरह ना गुजरा जनाब का? मैं मेरे वालिद साहब अल्लाह महफूज बनाए, वो मेरी वालदा फौत हो गए थे, तो मेरी भाई एक छोटा सी वो भी अल्लाह ने प्यारा हो गया। तो उन्होंने मेरी वजह नाल शादी नहीं की थी। अच्छा। कि मेरा बच्चा ख़राब ना हो जाए, और उन्होंने सारी उम्र अपनी जवानी सारी लाई। उसका भी बड़ा असर होया कि मैं अपने वालिद की खिदमत देखता रहा। और फिर मैं सुबह नूं नौकरी करता सा ते शाम नूं पढ़ना सा। ਤੁਸੀਂ ਮੈਟ੍ਰਿਕ ਕਿੱਥੋਂ ਕੀਤਾ? मैट्रिक अपना लाहौर से ही किया है। अच्छा। या और थे और उसको मिल के मैं फर्स्ट आया इम्तिहान। अच्छा, माशाल्लाह। वो जैसे मैट्रिक जी वो करांदे सी, तो ਉਹਦੇ 'ਚ मैं कामयाब ਹੁੰਦਾ ਰਿਹਾ। तो ਖੁਰਸ਼ੀਦ ਸਾਹਿਬ, ਮੈਟ੍ਰਿਕ ਦਾ ਇਮਤਿਹਾਨ ਤੁਸੀਂ ਫਸਟ ਕਲਾਸ 'ਚ ਪਾਸ ਕੀਤਾ ਤੇ ਫਿਰ ਉਸ ਤੋਂ ਬਾਅਦ ਅੱਗੇ ਕਿਹੜੀ ਤਾਲੀਮ ਹਾਸਲ ਕੀਤੀ? उसके बाद मैं नौकरी इख्तियार की थी। सुबह मैं नौकरी करते थे, रात में पढ़ना था। ਗ੍ਰੈਜੂਏਸ਼ਨ ਫਿਰ ਕਿੱਥੋਂ ਕੀਤੀ ਤੁਸੀਂ? पंजाब यूनिवर्सिटी ਪੰਜਾਬ ਯੂਨੀਵਰਸਿਟੀ ਤੇ ਕੋਈ ਯੂਨੀਵਰਸਿਟੀ ਹੁੰਦੀ ਸੀ। ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਤੇ ਫਿਰ ਇਸ ਤੋਂ ਬਾਅਦ ਤੁਸੀਂ ਪੋਸਟ ਗ੍ਰੈਜੂਏਸ਼ਨ ਵੀ ਤੇ ਕੀਤੀ ਸੀ। ਜੀ ਫਿਰ ਮੈਂ ਹਾਂ ਤੁਸੀਂ ਲਾਅ ਕੀਤਾ ਸੀ ਜੀ ਹਾਂ ਤੇ ਉਹ ਲਾਅ ਤੋਂ ਮੇਰੇ ਖਿਆਲ ਤੁਹਾਨੂੰ ਸਕਾਲਰਸ਼ਿਪ ਵੀ ਮਿਲਿਆ। ਜੀ ਹਾਂ ਜੀ। ਮੈਂ ਫਿਰ ਉੱਥੇ ਰਿਹਾ ਕਿੱਥੇ? यूरोप। ਅੱਛਾ, ਯੂਰਪ ਚਲੇ ਗਏ। या ਅੱਛਾ। मैं कामयाब हो के वापस आ गया। कुछ लोगों ने दुआ ऐसी कि तू इतने रहो। मैं मेरे वालिद साहब बेचारे सारी जिंदगी बाद मैं किसी छड़ के जा सका। ਅੱਛਾ, ਤੁਸੀਂ ਯੂਰਪ 'ਚ ਤੋਂ ਆਲਾ ਤਾਲੀਮ ਵਾਸਤੇ ਗਏ ਸੋ ਕਿ ਜੀ। ਕੰਮ ਕਰਨ ਗਏ ਸੋ? तालीम वास्ते ਤਾਲੀਮ ਵਾਸਤੇ। मेरे ऐसी गवर्नमेंट वालों। ਅੱਛਾ। या ਅੱਛਾ, ਗਵਰਨਮੈਂਟ ਵੱਲੋਂ ਤੁਹਾਨੂੰ ਭਜਵਾਇਆ ਗਿਆ ਸੀ ਪੜ੍ਹਨ ਵਾਸਤੇ या ਤੇ ਤੁਸੀਂ ਆਲਾ ਤਾਲੀਮ ਉੱਥੋਂ ਲੈ ਕੇ ਫਿਰ ਪਾਕਿਸਤਾਨ ਆ ਗਏ ਵਾਪਸ। जी हाँ ਤੇ ਇਹ ਇੰਨਾ ਤੁਸੀਂ ਮਾਸ਼ਾਅੱਲਾ ਆਲਾ ਤਾਲੀਮ ਵੀ ਹਾਸਲ ਕੀਤੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਚਾਹੁੰਦੇ ਤੇ ਕਿਤੇ ਵੱਡੇ ਅਹੁਦੇ ਤੇ ਵੀ ਪਹੁੰਚ ਸਕਦੇ ਸੋ, ਤੇ ਫਿਰ ਤੁਸੀਂ
ਇਸ ਲੇਬਰ ਮੂਵਮੈਂਟ 'ਚ ਕਿਸ ਤਰ੍ਹਾਂ ਆ ਗਏ? ਇਸ ਵਾਸਤੇ ਕਿ ਮੇਰੀ ਬੁਨਿਆਦ ਹੀ ਲੇਬਰ ਮੂਵਮੈਂਟ ਸੀ। ਅੱਛਾ। ਮੈਂ ਵੈਸਟ ਪਾਕਿਸਤਾਨ ਜਦੋਂ ਸੀ ਤੇ ਇੱਕ ਟ੍ਰਾਈਪਾਰਟਾਈਟ ਬੰਦੀ ਆਪਣਾ ਕੰਮ ਜੀ ਜੀ, ਟ੍ਰਾਈਪਾਰਟਾਈਟ ਜੀ। ਹੈ ਉਹ ਸਾਰੇ ਪਾਕਿਸਤਾਨ ਵਾਸਤੇ ਬੰਦੀ ਸੀ ਟ੍ਰਾਈਪਾਰਟਾਈਟ ਇੰਟਰਨੈਸ਼ਨਲ। ਤੇ ਉਹ ਲਈ ਹੁੰਦਾ ਸੀ ਇੱਕ ਗਵਰਨਮੈਂਟ ਦਾ ਨੁਮਾਇੰਦਾ, ਇੱਕ ਇੰਪਲਾਇਰ ਦਾ, ਇੱਕ ਵਰਕਰ ਦਾ। ਅੱਛਾ ਅੱਛਾ। ਵਰਕਰ ਦਾ ਸਾਂ ਕਿ ਮੈਨੂੰ ਬੁਲਾ ਕੇ ਕਿਹਾ ਕਿ ਤੂੰ ਇਹ ਛੱਡ ਦੇ, ਤੂੰ ਆਪਣਾ ਲੇਬਰ ਜਿਹਨਾਂ ਹਿੱਸਾ ਲੈ। ਮੈਂ ਕਿਹਾ ਮੈਂ ਹੀ ਮਿਹਨਤ ਤੇ ਕੰਮ ਕਰ ਰਿਹਾ, ਮੈਂ ਨਹੀਂ ਕਰ ਸਕਦਾ। ਤੁਹਾਨੂੰ ਆਫਰਾਂ ਵੀ ਕੀਤੀਆਂ ਉਹਨਾਂ ਨੇ? ਜੀ ਹਾਂ, ਮੈਂ ਆਫਰਾਂ ਤਾਂ ਬੜੀਆਂ ਕੀਤੀਆਂ, ਬਲਕਿ ਭੁੱਟੋ ਸਾਹਿਬ ਦੇ ਵਕਤ ਅਸੀਂ ਜਲੂਸ ਕੱਢਿਆ, ਭੁੱਟੋ ਸਾਹਿਬ ਆਏ, ਉਹਨਾਂ ਕਿਹਾ ਵਾਪਸ ਸਾਡੀ ਆਧਾਰੇ ਸ਼ਾਮਲ ਹੋ ਜਾਓ, ਅਸੀਂ ਉਹ ਕਰਾਂਗੇ। ਮੈਂ ਕਿਹਾ ਨਹੀਂ, ਅਸੀਂ ਸਾਰੇ ਪਾਕਿਸਤਾਨ ਦੇ ਅਸੀਂ ਇੱਥੇ ਕਰਨੇ। ਨਵਾਜ਼ ਸ਼ਰੀਫ ਸਾਹਿਬ? ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ, ਅਸੀਂ ਕਿਹਾ ਨਹੀਂ, ਮੈਂ ਕਦੇ ਦਾਖਲ ਨਹੀਂ ਹੋ ਸਕਦਾ ਕਿਸੇ ਕਿਸੇ ਅਦਾਰੇ 'ਚ, ਵਰਕਰ ਯੂਨੀਅਨ ਦਾ ਹੀ ਕੰਮ ਕਰਾਂਗਾ। तो मैं क्या अगर मैं एक तो पार्टी चला गया तो मेरी वो हैसियत खत्म हो जाएगी। ਇਹਦਾ ਮਤਲਬ ਹੈ ਤੁਹਾਨੂੰ ਮੁxtਲਿਫ ਸਿਆਸੀ ਪਾਰਟੀਆਂ ਨੇ ਦਾਵਤ ਦਿੱਤੀ ਕਿ ਸਾਡੇ 'ਚ ਸ਼ਾਮਲ ਹੋ ਜਾਓ? जी हाँ जी, ਇਹ ਮੁxtਲਿਫ ਮੌਕਿਆਂ ਤੇ ਤੁਹਾਨੂੰ ਦਾਵਤ ਮਿਲਦੀ ਰਹੀ? जी हाँ जी। ਅੱਛਾ, ਖੁਰਸ਼ੀਦ ਸਾਹਿਬ, ਤੁਹਾਡੀ ਬੜੀ ਗੁਰਬਤ ਵੀ ਰਹੀ ਹੈ ਮੁxtਲਿਫ ਸਿਆਸੀ ਜਮਾਤਾਂ ਦੇ ਜਿਹੜੇ ਕਾਇਦੀਨ ਨੇ। ਮੀਆਂ ਨਵਾਜ਼ ਸ਼ਰੀਫ ਸਾਹਿਬ ਤੁਹਾਨੂੰ ਬੜਾ ਪਸੰਦ ਕਰਦੇ ਸਨ। ਭੱਟੋ ਸਾਹਿਬ ਦੇ ਦੌਰ 'ਚ ਵੀ ਤੁਸੀਂ ਬੜਾ ਮਤਲਬ ਉਸ ਵੇਲੇ ਅੱਛੀ ਪੋਜੀਸ਼ਨ 'ਤੇ ਸੋ ਮਜ਼ਦੂਰਾਂ ਦੀ ਤਹਿਰੀਕ ਦੇ ਹਵਾਲੇ ਨਾਲ। ਅਤੇ ਪੀਪਲਸ ਪਾਰਟੀ ਦੇ ਬਾਅਦ ਦੇ ਦੌਰ ਦੇ ਵਿੱਚ ਵੀ ਤੁਸੀਂ ਬੜੇ ਉਹਨਾਂ ਦੇ ਕਰੀਬ ਰਹੇ। ਅਤੇ ਕਦੀ ਇਹਨਾਂ ਵੱਲੋਂ ਕੋਈ ਐਸਾ ਨਹੀਂ ਹੋਇਆ ਕਿ ਜੀ ਤੁਸੀਂ ਇਹਨਾਂ ਦੀ ਪਾਰਟੀ ਦੇ ਵਿੱਚ ਇਹਨਾਂ ਨੂੰ ਜੁਆਇਨ ਕਰਕੇ ਬਾਕਾਇਦਾ ਕੋਈ ਇਲੈਕਸ਼ਨ ਲੜਨ ਦੀ ਦਾਵਤ ਨਹੀਂ ਦਿੱਤੀ ਗਈ ਉਹਨਾਂ ਨੂੰ? नहीं बल्कि मैं क्या थी कि बना एक है भाई इलेक्शन इलेक्टोरल ठीक है, ऐसा होते है गवर्नमेंट अपना पार्टी कर राय कर दी 6 महीने वास्ते कि मैं ਸੈਨੇਟ 'ਚ? हाँ सैनट। ਅੱਛਾ तो मैं इनकार करता रहा। ਅੱਛਾ। मैं कहा मैं कोई काम कर रहा। ਕਿੰਨੇ ਆਫਰ ਕੀਤੀ ਸੀ? भुट्टो साहब ने भी समा अपना वकील है, ਨਵਾਜ਼ ਸ਼ਰੀਫ ਸਾਹਿਬ ਨੇ ਵੀ? हाँ नवाशी साहब ने भी। ते ਬਾਅਦ 'ਚ ਮੋਹਤਰਮਾ ਨੇ ਵੀ ਕੀਤੀ? हाँ मोहतरमा अच्छी तरह मिलती रही, बड़ी इज्जत करती रही, लेकिन उन्हें मैं नहीं पिया। ਅੱਛਾ, ਤੁਹਾਡਾ ਸਿਆਸਤ ਦੇ ਵਿੱਚ ਇੰਟਰਸਟ ਨਹੀਂ ਸੀ? हाँ नहीं, इंटरेस्ट है ही, लेकिन मैं कही कि पार्टी शामिल होगा तो फिर सारे दिन नुमाइंदगी वो नहीं रहेगी, तो मैं पार्टी किसी नहीं शामिल। ਨਹੀਂ ਸ਼ਾਮਲ ਹੋਣਾ। ਅਤੇ ਖੁਸ਼ੀ ਸਾਹਿਬ, ਇਹ ਸਾਰੀਆਂ ਸਿਆਸੀ ਜਮਾਤਾਂ ਨੇ ਆਪਣੇ ਆਪਣੇ ਜਿਹੜੇ ਇੱਕ ਲੇਬਰ ਵਿੰਗ ਬਣਾਏ ਨੇ। ਕਿਆ ਤੁਸੀਂ ਸਮਝਦੇ ਹੋ ਕਿ ਇਹ ਸਿਆਸੀ ਜਮਾਤਾਂ ਦੇ ਵਿੱਚ ਲੇਬਰ ਵਿੰਗ ਬਣਨ ਦੇ ਨਾਲ ਕੋਈ ਮਜ਼ਦੂਰਾਂ ਦੇ ਜਿਹੜੇ ਮਾਮਲਾਤ ਨੇ ਉਹਦੀ 'ਚ ਬਿਹਤਰੀ ਆਈ ਕੋਈ? कुछ अरसे वास्ते कोई पार्टी मान लेंदी सी, कुछ अरसे बिल्कुल ही परवाह नहीं कर ਹਾਂਜੀ ਹਾਂਜੀ। आज के हालात ने। ਉਹ ਮਤਲਬ ਤੁਹਾਡਾ ਨਹੀਂ ਖਿਆਲ ਕਿ ਉਹ ਐਵੇਂ ਹੀ ਉਹਨਾਂ ਨੇ ਲੇਬਰ ਵਿੰਗ ਬਣਾ ਲਿਆ ਅਤੇ ਉਹਦੇ 'ਚ ਆਪਣੀ ਮਰਜ਼ੀ ਦੇ ਬੰਦੇ ਵਾੜ ਕੇ ਅਤੇ ਮਤਲਬ ਇੱਕ ਪ੍ਰੋਜੈਕਸ਼ਨ ਸਿਰਫ ਕੀਤੀ? हाँ जिस तरह होनी चाहिए वो लैक कर दिए, वडेरिया से ज़्यादा कब्जा है पार्टियाँ से, आम आदमी से नहीं है। ਨਹੀਂ ਹੈ, ਬਿਲਕੁਲ ਸਹੀ ਹੈ। ਅਤੇ ਇਹ ਤੁਸੀਂ ਬੜਾ ਕਰੀਬ ਤੋਂ ਵੇਖਿਆ ਸਾਰੀ ਸਿਆਸੀ ਜਮਾਤਾਂ ਨੂੰ, ਅਤੇ ਇਹ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਵਿੱਚੋਂ ਕਿਹੜੀ ਐਸੀ ਸਿਆਸੀ ਜਮਾਤ ਹੈ ਜਿਨ੍ਹਾਂ ਨੇ ਮਜ਼ਦੂਰਾਂ ਲਈ ਜ਼ਿਆਦਾ ਕੰਮ ਕੀਤਾ ਹੋਵੇ? देखो ਅਸੀਂ ਤਾਂ ਸਾਰਿਆਂ ਨਾਲ ਕੋਸ਼ਿਸ਼ ਕਰਦੇ ਰਹੇ ਹਾਂ ਉਹ ਕੰਮ ਕੀਤਾ ਜਾਏ ਜੀ, ਜੀ। ਜਿਹਦੇ ਖੈਰ ਦਾ ਹੋਵੇ। ਭੁੱਟੋ ਸਾਹਿਬ ਦੇ ਵਕਤ ਵਿੱਚ ਵੀ ਪਾਬੰਦੀਆਂ ਸਨ, ਉਠਾ ਦਿੱਤੀਆਂ ਗਈਆਂ। ਉਮੀਦ ਹੈ ਗੌਰਮੈਂਟ ਨੇ ਲਾਈ ਇੱਕ ਪਾਬੰਦੀ, ਅਸੀਂ ਇਹ ਸਾਡੀ ਤਨਜ਼ੀਮ ਜਿਹੜੀ ਹੈ ਇਹ 3 ਸਾਲ ਦੇ ਬਾਅਦ ਇਲੈਕਸ਼ਨ ਹੁੰਦੇ ਨੇ ਜੀ। ਇਹਦੇ 'ਚ ਇੱਕ ਲੱਖ ਤੇ ਜ਼ਿਆਦਾ ਮੈਂਬਰਸ਼ਿਪ ਹੈ ਸਾਡੀ, ਅਤੇ 6ਵੀਂ ਦਫਾ ਹੋਏ ਨੇ
ਰੈਫਰੈਂਡਮ ਤੇ ਸਾਡੀ ਤਨਜ਼ੀਮ ਨੇ ਜਦੋਂ ਦੇਖੋ ਇਹ ਲਾਸਟ ਰੈਫਰੈਂਡਮ ਮੇਰਾ ਹੋਇਆ ਜੀ ਇਹ ਸਾਡੀ ਤਨਜ਼ੀਮ ਨੇ ਇੱਕ 1,32,000 ਜਾਂ ਹਾਂਜੀ ਇਹ ਵੋਟ ਲਏ ਸਨ ਜਾਂ ਅੱਛਾ ਇਹ ਵੋਟ ਲੈਣੇ ਆਏ ਨੇ ਇਹ ਬਾਕੀਆਂ ਦੇ ਅੰਦਾਜ਼ਾ ਕਰੋ ਤੁਹਾਡੇ ਬਹੁਤ ਜ਼ਿਆਦਾ ਨੇ ਹਾਂ 1,03,000 ਨੇ ਹਾਂਜੀ ਇਹ- 1,37,234 ਹਾਂ ਇਹ ਦੇਖ ਲਓ ਇਹ ਬੁਰਾਏ ਨਾਮ ਨੇ ਹਾਂਜੀ ਹਾਂਜੀ ਬਾਕੀਆਂ ਦਾ ਤਾਂ ਬਹੁਤ ਫਾਸਲਾ ਹੈ ਵਿੱਚ ਹਾਂ ਤੇ ਇਹ ਤੁਸੀਂ 6 ਦਫਾ ਰੈਫਰੈਂਡਮ ਕੀਤਾ ਤੇ ਮਾਸ਼ਾਅੱਲਾ 6 ਦਫਾ ਤੁਸੀਂ ਜਿੱਤੇ ਹਾਂ ਵਾਜ਼ਿਆ ਅਕਸਰੀਅਤ ਨਾਲ ਜਿੱਤੇ ਜਾਂ ਅੱਛਾ ਉਹ ਇਹ ਹੈ ਕਿ ਹੁਣ ਗਵਰਨਮੈਂਟ ਨਿਜਕਾਰੀ ਕਰਨਾ ਚਾਹੁੰਦੀ ਹੈ ਤੇ ਅਸੀਂ ਨਿਜਕਾਰੀ ਨਾ ਕਰੋ ਤੇ ਉਹ 6 ਮਾਹ ਦੇ ਬਾਅਦ ਉਹ ਕਹਿੰਦੇ ਨਹੀਂ ਤੁਸੀਂ ਲਹਿਦਾ ਇਕੱਠੇ ਲਹਿਦਾ ਹੋ ਜਾਓ ਤੇ ਅਸੀਂ ਇਨਕਾਰ ਕਰਤਾ ਹੈ ਤੇ ਹਾਈ ਕੋਰਟ ਤੋਂ ਸਟੇ ਦਿੱਤਾ ਹੈ ਕਿ ਅੱਛਾ। ਇਹ ਇਕੱਠਾ ਕੰਮ ਹੈ ਤੇ ਲਹਿਦਾ ਨਾ ਕਰੋ ਦੁਆ ਕਰੋ ਕਿਉਂਕਿ ਜਿਹੜੀ ਪ੍ਰਾਈਵੇਟ ਕਰਤਾ ਜਾਏ ਤੇ ਜਿਸ ਤਰ੍ਹਾਂ ਅੱਗੇ ਪ੍ਰਾਈਵੇਟ ਕੰਪਨੀਆਂ ਸਨ ਤੇ ਉਹ ਫੇਲ ਹੋ ਗਈਆਂ ਸਨ ਜੀ ਉਹ ਹਾਂ। ਕੰਮ ਨਹੀਂ ਕਰਦੀਆਂ ਤੇ ਵਪੜਾ ਦੇ ਹਵਾਲੇ ਕਰਨਾ ਪਿਆ ਤਾਂ ਉਹ ਵੀ ਜਿਹੜੀ ਵਪੜਾ ਪੂਰੀ ਕਾਮਯਾਬ ਯਾਨੀ ਕਾਬਲੇ ਇਤਰਾਮ ਹੈ ਨੇ ਅਦਾਰੇ ਉਹ ਬਜ਼ੁਰਗਾਂ ਦਾ ਖਿਆਲ ਰੱਖਦੇ ਨੇ ਇਹ ਬਿਜਲੀ ਆਏ ਦਿਨ ਹੁਣ ਰੋਜ਼ ਮਹਿੰਗੀ ਕਰੀ ਜਾ ਰਹੇ ਨੇ ਤੇ ਉਹ ਇੱਕ ਜਿਹੜਾ ਸੋਲਰ ਦਾ ਕੰਮ ਸ਼ੁਰੂ ਹੋਇਆ ਸੀ ਉਹਦੇ ਉੱਤੇ ਵੀ ਬੜੇ ਨਵੇਂ ਟੈਕਸ ਲਾਈ ਜਾ ਰਹੇ ਨੇ ਇਹਦੇ ਨਾਲ ਆਮ ਆਦਮੀ ਤੇ ਹੋਰ ਜ਼ਿਆਦਾ ਪ੍ਰੋਬਲਮ ਚ ਆਏਗਾ ਇਹ ਦੇਖੋ ਬੜਾ ਕੀਤੀ ਗਈ ਜ਼ਿਆਦਤੀ ਕਿ ਵਪੜਾ ਨਾ 5 ਰੁਪਏ ਯੂਨਿਟ ਪੈਦਾ ਕਰਦੇ ਹਾਂਜੀ ਪ੍ਰਾਈਵੇਟ ਕੰਪਨੀਆਂ ਨਾਲ ਐਗਰੀਮੈਂਟ ਕੀਤੇ ਨੇ ਫੋਰਨ ਐਕਸਚੇਂਜ ਦੇ ਵਿੱਚ ਚੇਂਜ ਦੇ ਵਿੱਚ ਜੀ ਜੀ ਉਹ ਅੱਜ ਕੱਲ੍ਹ ਉਹ ਇੰਨੀ ਮਹਿੰਗੀ ਬਿਜਲੀ ਜਿਹੜੀ ਹੈ ਉਹ ਸਾਰੀ ਕਾਮ ਆਦਮੀ ਦਾ ਇਸਤੇਮਾਲ ਕਰਨਾ ਮੁਸ਼ਕਿਲ ਹੋ ਜੀ ਗਿਆ ਜੀ ਜੀ ਔਰ ਪੇਮੈਂਟ ਜਿਹੜੀ ਹੈ ਉਹ ਆਪਣੀ ਪੇਮੈਂਟ ਉਹ ਜਿਹੜੀ ਕੈਪੈਸਿਟੀ ਪੇਮੈਂਟ ਹੈ ਉਹ ਤਾਂ ਦੇਈ ਜਾ ਰਹੇ ਨੇ ਨਾ ਉਹਨਾਂ ਨੂੰ ਜੀ ਹਾਂ ਦੇਈ ਜਾ ਰਹੇ ਤੇ ਅਗਰ ਇਹ ਆਪਣੇ ਮੁਲਕ 'ਚ ਤਰੱਕੀ ਕੀਤੀ ਜਾਂਦੀ ਇਹ ਨਾ ਹੁੰਦਾ ਜੋ ਹੋ ਰਿਹਾ ਇਸ ਵੇਲੇ ਬਿਲਕੁਲ ਠੀਕ ਹੈ ਨਾਜ਼ਰੀਨ ਖੁਰਸ਼ੀਦ ਅਹਿਮਦ ਸਾਹਿਬ ਨਾਲ ਖੂਬਸੂਰਤ ਔਰ ਦਿਲਚਸਪ ਗੱਲਾਂ ਤੁਸੀਂ ਸੁਣ ਰਹੇ ਹੋ ਤੇ ਇਸ ਵੇਲੇ ਵੇਲਾ ਹੋਇਆ ਹੈ ਇੱਕ ਮੁਖਤਸਰ ਜਿਹੇ ਵਕਫੇ ਦਾ ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣਾ ਹੈ ਦੁਬਾਰਾ ਜੀ ਆਇਆਂ ਨੂੰ ਜੀ ਖੁਰਸ਼ੀਦ ਸਾਹਿਬ ਤੁਸੀਂ ਆਈਐਲਓ ਦੇ ਵੀ ਮੈਂਬਰ ਰਹੇ ਤਕਰੀਬਨ 39 ਸਾਲ ਮਾਸ਼ਾਅੱਲਾ ਤੇ 1972 ਚ ਪਹਿਲੀ ਦਫਾ ਗਏ ਤੇ ਪਹਿਲੇ ਸਾਲ ਹੀ ਮੇਰੇ ਖਿਆਲ ਮੁੰਤਖਬ ਹੋ ਗਏ ਜੀ ਹਾਂ ਕੋਈ ਇਹਦੇ ਬਾਰੇ ਚ ਦੱਸੋਗੇ ਥੋੜਾ ਜਿਹਾ ਮੈਂ ਪਹਿਲੀ ਦਫਾ ਗਿਆ ਤੇ ਮੈਂ ਕੋਸ਼ਿਸ਼ ਕੀਤੀ ਮੈਂ ਕਿਸੇ ਪਾਰਟੀ ਦਾ ਨਹੀਂ ਮੈਂਬਰ ਸਾਂ ਉਸ ਵੇਲੇ ਨੈਸ਼ਨਲ ਲੈਵਲ ਤੇ ਮੈਂ ਕਨਵੇ ਕੀਤਾ ਕਿ ਮੈਂ ਇਸ ਮੁਲਕ 'ਚੋਂ ਆਇਆ ਤੇ ਮੈਨੂੰ ਉਹਨੇ ਇਲੈਕਟ ਕਰਤਾ ਮੈਂ ਮੈਂਬਰ ਬਣ ਗਿਆ 3 ਸਾਲ ਵਾਸਤੇ ਹਾਂ ਫਿਰ ਮੈਂ ਬਕਾਇਦਾ ਬਣਦਾ ਰਿਹਾ ਹਰ 3 ਸਾਲ ਬਾਅਦ ਬੰਦੇ ਰਹੇ ਬਕਾਇਦਾ ਮਾਸ਼ਾਅੱਲਾ ਤੇ 39 ਸਾਲ ਤੱਕ ਤੇ ਤੁਸੀਂ ਸਮਝਦੇ ਹੋ ਕਿ ਤੁਸੀਂ ਚੁੱਕੇ ਆਲਾ ਤਾਲੀਮ ਹੀ ਹਾਸਲ ਕੀਤੀ ਸੀ ਤੇ ਇਹ ਉਹਦੀ ਬਦੌਲਤ ਤੁਹਾਨੂੰ ਇੱਥੇ ਹਰ 3 ਸਾਲ ਬਾਅਦ ਮੁੰਤਖਬ ਕਰਦੇ ਰਹੇ ਇਹ ਵੀ ਤੁਹਾਡੀ ਗੱਲ ਦਰੁਸਤ ਹੈ ਲੇਕਿਨ ਨਾਲ ਇਹ ਵੀ ਹੈ ਕਿ ਉਹ ਆਪਣੀ ਜਾਨ ਮੁਹੱਬਤ ਪਿਆਰ ਵੀ ਇਸ ਕੰਮ ਵਾਸਤੇ ਸਰਫ ਕਰਦੇ ਰਹੇ ਹਾਂ ਬਿਲਕੁਲ ਸਹੀ ਕਿ ਬਈ ਨੇਕੀ ਦਾ ਕੰਮ ਹੈ ਤੇ ਆਖਰਤ ਕੰਮ ਆਏਗੀ ਤੁਸੀਂ ਇੰਨੀ ਦੇਰ ਤੋਂ ਇਹ ਲੇਬਰ ਮੂਵਮੈਂਟ ਨਾਲ ਮੁੰਸਲਿਕ ਹੋ ਤੇ ਇਹਨਾਂ ਮੁਲਾਜ਼ਮੀਨ ਦੀ ਬਿਹਤਰੀ ਵਾਸਤੇ ਤੁਸੀਂ ਹੋਰ ਵੀ ਤਾਂ ਬੜੇ ਫੈਸਲੇ ਵੀ ਕਰਵਾਏ ਸਨ ਨਾ ਉਹਨਾਂ ਦੇ ਜਿਹੜੇ ਮੁਲਾਜ਼ਮੀਨ ਫੌਤ ਹੋ ਜਾਂਦੇ ਨੇ ਉਹਨਾਂ ਦੀ ਜਿਹੜੀ ਗ੍ਰਾਂਟ ਹੈ ਮੇਰਾ ਖਿਆਲ ਉਹਦੇ 'ਚ ਵੀ ਕੋਈ ਇਜ਼ਾਫਾ ਕਰਵਾਇਆ ਸੀ ਤੁਸੀਂ ਜੀ ਹਾਂ ਉਹ ਬਕਾਇਦਾ ਲਿਖਿਆ ਗਿਆ ਸੀ ਕਿ 20% ਆਏਗਾ ਬੰਦੇ ਰੱਖੇ ਜਾਣਗੇ ਮੁਕਾਬਲੇ में तो दसना और ये भी कि जब बंदा खुदा न खासा बीमार हो जाए तो डेथ हो जाए तो उन्होंने बच्चे ने भी रखा जाएगा अच्छा। एक कानून बनाया
ਲੇਕਿਨ ਬਦਕਿਸਮਤੀ ਨਾਲ ਹੁਣ ਇਹੋ ਜਿਹਾ ਕਾਨੂੰਨ ਬਣਾਇਆ ਨੇ ਕਿ ਮਜ਼ਦੂਰਾਂ ਦੇ ਹੱਕ ਜਿਹੜੇ ਸਾਲ ਤੋਂ ਉਹਨੂੰ ਵੀ ਖਤਮ ਕਰਦੇ ਨੇ। ਤੇ ਤੁਸੀਂ ਸਮਝਦੇ ਹੋ ਕਿ ਇਹ ਜਿਹੜੀਆਂ ਇਸ ਵੇਲੇ ਜਿਹੜੀਆਂ ਪਾਲਿਸੀਆਂ ਚੱਲ ਰਹੀਆਂ ਨੇ ਉਹਦੇ ਵਿੱਚ IMF ਦਾ ਵੀ ਪ੍ਰੈਸ਼ਰ ਮੌਜੂਦ ਹੈ ਹਕੂਮਤਾਂ ਦੇ ਉੱਤੇ? ਉਹ ਆਇਆ ਅਦਾ ਹਮੇਸ਼ਾ ਰਿਹਾ ਹੈ, ਖਾਸ ਤੌਰ 'ਤੇ ਜੋ ਕਿ ਵੱਡਾ ਸਭ ਤੋਂ ਵੱਡਾ ਅਦਾਰਾ ਹੈ, ਸਭ ਤੋਂ ਵੱਡੀ ਜੀ ਜੀ। ਤੇ ਉਹ ਕਿ ਵੱਡਾ ਨੂੰ ਕਰ ਦਿਓ ਨਿਜਕਾਰੀ ਦੇ ਵਾਲੇ। ਅਸੀਂ ਜਦੋਜਹਿਦ ਕਰਦੇ ਨੇ ਪਾਕਿਸਤਾਨ ਦੀ ਸਤਹ ਉੱਤੇ ਤੇ ਰੁਕਦੀ ਰਹੀ ਹੈ। ਉਹਦੇ ਨਿਜਕਾਰੀ ਹੋਈ ਨਾ, ਹਾਂਜੀ, ਉਹ ਵੀ ਨੁਕਸਾਨ ਹੋ ਰਿਹਾ। ਤੁਸੀਂ ਸਮਝਦੇ ਹੋ ਕਿ ਚੂँਕਿ ਸਾਡੇ ਆਇਨ ਦੇ ਵਿੱਚ ਬਕਾਇਦਾ ਇੱਕ ਆਰਟੀਕਲ ਹੈ, ਸ਼ਾਇਦ 71 ਨੇ ਮੇਰੇ ਖਿਆਲ, ਤੇ ਉਹਦੇ ਤਹਿਤ ਮਜ਼ਦੂਰਾਂ ਦੇ ਹਕੂਕ ਦੀ ਜ਼ਿੰਮੇਦਾਰ ਹੈ ਰਿਆਸਤ। ਤੇ ਤੁਸੀਂ ਸਮਝਦੇ ਹੋ ਕਿ ਰਿਆਸਤ ਆਪਣੀ ਜ਼ਿੰਮੇਦਾਰੀ ਪੂਰੀ ਕਰ ਰਹੀ ਹੈ? ਦੇਖੋ ਇਹ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ, ਵਬਡਾ ਸਭ ਕੋਲੋਂ ਵੱਡਾ ਅਦਾਰਾ ਹੈ। ਵਬਡਾ ਦੀ ਹੈ ਕੰਪਨੀਆਂ ਮੁਨਾਫੇ ਵਾਲੀਆਂ ਉਹ ਨਿਜਕਾਰੀ ਦੇ ਹਵਾਲੇ ਕਰਨ ਲੱਗੇ ਨੇ। ਜਦੋਂ ਨਿਜਕਾਰੀ ਦੇ ਹਵਾਲੇ ਕਰਦੇ ਪਏ ਜਦ ਲੋਕ ਬਣਾ ਰਹੇ ਨੇ, ਸਹੀ ਹੈ, ਉਹ ਜਿਹੜੇ ਫੋਰਨ ਕੰਪਨੀਆਂ ਨੇ ਹੁਣ ਇਹੋ ਜਿਹਾ ਐਗਰੀਮੈਂਟ ਕਰ ਰਹੇ ਨੇ ਜਿਹਦੇ ਨਾਲ ਮਜ਼ਦੂਰਾਂ ਦਾ ਨੁਕਸਾਨ ਹੁੰਦਾ ਹੈ ਔਰ ਐਸੇ ਫੈਸਲੇ ਕੀਤੇ ਜਾਣਗੇ ਜਿਹਦੇ ਕੌਮ ਦਾ ਵੀ ਨੁਕਸਾਨ ਹੁੰਦਾ ਹੈ। ਜੀ ਸਾਹਿਬ, ਆਮ ਤੌਰ 'ਤੇ ਕਿਹਾ ਵੀ ਤਾਂ ਇਹੀ ਜਾਂਦਾ ਨਾ ਕਿ ਮਜ਼ਦੂਰ ਜਿਸ ਮੁਲਕ ਦੇ ਮਜ਼ਦੂਰ ਖੁਸ਼ਹਾਲ ਹੋਣਗੇ ਉਹ ਮੁਲਕ ਖੁਦ ਵੀ ਖੁਸ਼ਹਾਲ ਹੋਏਗਾ। ਹਾਂ ਜੀ, ਇਹੋ ਥੱਲੇ ਵਾਲੇ ਲੋਕ ਜਿਹੜੇ ਨੇ ਕੰਮ ਕਰਦੇ ਆਪਣੀ ਜਾਨਾਂ 'ਤੇ ਖੇਡ ਕੇ ਜੀ, ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਏ ਤੇ ਕੰਮ ਬਿਹਤਰ ਹੋਏਗਾ। ਅਤੇ ਐਸੇ ਮੁਲਕ ਦੇ ਜੋ ਸਿਆਸੀ ਹਾਲਾਤ ਨੇ ਕਿ ਕੰਮ ਜਿਹੜਾ ਸਾਰਾ ਫੋਰਨ ਕੰਪਨੀ ਦੇ ਪੈਸਿਆਂ ਨਾਲ ਹੋ ਰਿਹਾ। ਫੋਰਨ ਕੰਪਨੀ ਜਿਹੜੀ ਨੇ, ਅਤੇ ਮੈਂ ਗਿਆ ਸੀ ਯੂਰਪ, ਉੱਥੇ ਚੀਨ ਸਾਡੇ ਬਾਅਦ ਆਜ਼ਾਦ ਹੋਇਆ। ਹਾਂਜੀ ਹਾਂਜੀ, ਮੈਂ ਗਿਆ ਸੀ ਪਿਛਲੇ ਜਵਾਨੀ ਦੀ ਉਮਰ 'ਚ, ਅਤੇ ਉਹ ਆਪਣੇ ਮੁਲਕ ਨੂੰ ਉਹਨਾਂ ਨੇ ਤਲਕਾਤ ਖਰਾਬ ਹੋ ਗਿਆ ਬ੍ਰਿਟਿਸ਼ ਉਹਨਾਂ ਨੇ, ਅਤੇ ਕੀ ਨਾਂ ਹੈ ਰਸ਼ੀਆ, ਰਸ਼ੀਆ, ਉਹਨਾਂ ਨੇ ਕਿਹਾ ਆਪਣੇ ਪਾਉਂ 'ਤੇ ਖੜਾ ਹੋਣਾ ਚਾਹੀਦਾ। ਉਹਨਾਂ ਨੇ ਮੁਫਤ ਤਾਲੀਮ, ਮੁਫਤ ਹੋਰ ਰਸਾਇਤ ਸਭ ਨੇ ਉੱਤੇ ਆਪਣੇ ਮੁਲਕ ਦੇ ਨੂੰ। ਅੱਜ ਉਹ ਕਿੱਥੇ ਵੇ ਤੇ ਅਸੀਂ ਕਿੱਥੇ। ਬਿਲਕੁਲ ਸਹੀ। ਤੁਹਾਡਾ ਕੀ ਖਿਆਲ ਹੈ ਕਿ ਇਹਦੇ ਵਾਸਤੇ ਕੋਈ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਨੇ ਇਹਨਾਂ ਨੂੰ? ਇਹ ਬਣਾਉਣੀ ਚਾਹੀਦੀ ਹੈ ਕਿ ਲੋਕਾਂ ਦੇ ਬੱਚਿਆਂ ਦੇ ਹਰ ਬੱਚੇ ਦੀ ਤਾਲੀਮ ਮੁਫਤ ਹੋਵੇ ਔਰ ਦੂਸਰੇ ਜਿਹੜਾ ਨੇਕੀ ਦੀ ਇੱਜ਼ਤ ਹੋਵੇ ਔਰ ਅਮੀਰ ਗਰੀਬ ਦਾ ਬੇਪਨਾਹ ਖਰਚ ਖਤਮ ਹੋਵੇ ਔਰ ਮਿਹਨਤ ਹੁਕੂਮਤ ਆਪਣੇ ਮੁਲਕ ਨੂੰ ਆਪਣੇ ਪੈਰਾਂ 'ਤੇ ਖੜਾ ਕਰੇ ਔਰ ਵਕਤ ਨਾ ਜ਼ਾਇਆ ਕਰੇ। ਖੁਸ਼ੀ ਸਾਹਿਬ, ਸਾਡੇ ਮੁਲਕ ਦੇ ਵਿੱਚ ਮਜ਼ਦੂਰਾਂ ਦੀ ਫਲਾਹ ਵਾਸਤੇ, ਉਹਨਾਂ ਦੇ ਹਕੂਕ ਵਾਸਤੇ ਕੁਝ ਤਕਰੀਬਨ 100 ਤੋਂ ਜ਼ਿਆਦਾ ਕਾਨੂੰਨ ਮੌਜੂਦ ਨੇ, ਤੇ ਲੇਕਿਨ ਕਿਹਾ ਜਾਂਦਾ ਕਿ ਉਹਨਾਂ ਦੇ ਉੱਤੇ ਅਮਲ ਦਰਾਮਦ ਸਹੀ ਤਰੀਕੇ ਨਾਲ ਨਹੀਂ ਹੁੰਦਾ। ਇਹ ਦਰੁਸਤ ਹੈ। ਪਾਕਿਸਤਾਨ ਦੁਨੀਆ ਦਾ 5ਵਾਂ ਵੱਡਾ ਮੁਲਕ ਹੈ। ਹਾਂਜੀ, ਉਹ ਐਸੇ ਗਰੀਬ ਆਦਮੀ ਨਾ ਆਪਣੇ ਬੱਚਿਆਂ ਨੂੰ ਪੜ੍ਹਾ ਸਕਦਾ ਹੈ, ਨਾ ਅੱਗੇ ਵੀ ਨੌਕਰੀ ਜਿਹੜੀ ਹੈ ਉਹ ਲੈਣੀ ਨਾਮੁਮਕਿਨ ਹੋ ਗਈ ਹੈ। ਅਤੇ ਉਹ ਇਹ ਜਿਹਦੇ ਤੁਸੀਂ ਆਪਣੇ ਉੱਤੇ ਥੱਲੇ ਨਹੀਂ ਲਿਆਓਗੇ, ਥੱਲੇ ਵਾਲਿਆਂ ਨੂੰ ਆਪਣੇ ਪੈਰਾਂ 'ਤੇ ਨਹੀਂ ਖੜਿਆ ਕਰਨਗੇ, ਕਿਸ ਤਰ੍ਹਾਂ ਦੀ ਬਤੌਰ ਮਤਲੂਬ ਹੈ। ਅਤੇ ਸਾਡਾ ਮੁਲਕ ਜੋ ਹੈ ਇਹ ਬੜੇ ਅੱਛੇ ਲੋਕ ਨੇ, ਉਹਨਾਂ ਨੇ ਰਿਸੋਰਸਿਸ ਦਿੱਤੇ ਨੇ, ਬਸ਼ਰਤੇ ਕਿ ਕੰਮ ਕੀਤਾ ਜਾਏ, ਬਸ਼ਰਤੇ ਕਿ ਨੀਅਤ ਦੇ ਨਾਲ ਕੰਮ ਕੀਤਾ ਜਾਏ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਅਤੇ ਜੀ ਸਾਹਿਬ, ਸਾਡੇ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਦੇ ਵਿੱਚ ਇਹ ਜਿਹੜੀ ਯੂਨੀਅਨ ਸਾਜ਼ੀ ਹੈ ਉਹ ਇੱਕ ਬਿਲਕੁਲ ਮੁਖਤਲਿਫ ਸਿਮਤ 'ਚ ਜਾ ਰਹੀ ਹੈ। ਇਹਦੀ ਕੀ ਵਜ੍ਹਾ ਹੈ? ਉਹ ਜਦ ਗਵਰਨਮੈਂਟ ਨਹੀਂ ਮੰਨਦੀ ਲੇਬਰ ਨੂੰ ਅਤੇ ਮਾਫ ਕਰਨਾ, ਅਤੇ ਉਹ ਕਿਸ ਤਰ੍ਹਾਂ ਮੰਨਣਗੇ? ਖੁਰਸ਼ੀਦ ਸਾਹਿਬ, ਸਾਡੇ ਮੁਲਕ ਦੀ ਅਗਰ ਗੱਲ ਕਰੀਏ ਤਾਂ ਇੱਥੇ ਤੁਸੀਂ ਸਮਝਦੇ ਹੋ ਕਿ ਚੂँਕਿ ਆਇਨ 'ਤੇ ਪਾਬੰਦ ਬਣਾਉਂਦਾ ਹੈ ਨਾ ਸੋਸ਼ਲ ਜਸਟਿਸ ਪ੍ਰੋਵਾਈਡ ਕਰਨ ਦਾ, ਅਤੇ ਇਸ ਹਵਾਲੇ ਨਾਲ ਤੁਸੀਂ ਕੀ ਸਮਝਦੇ ਹੋ ਕਿ ਇੱਥੇ ਸੋਸ਼ਲ ਜਸਟਿਸ ਜਿਹੜਾ ਹੈ ਉਹ ਮਤਲਬ ਠੀਕ ਤਰੀਕੇ ਨਾਲ ਦਿੱਤਾ ਜਾ ਰਿਹਾ? ਇਹ ਮੈਰਿਟ ਉੱਤੇ ਦਿੱਤਾ ਜਾਏ ਜੀ, ਮੈਰਿਟ ਉੱਤੇ ਦਿੱਤਾ ਜਾਵੇ। ਹਾਂ, ਨਾ ਕਿ ਸਿਰਫ ਕੋਈ ਰਿਸ਼ਤੇਦਾਰੀ 'ਤੇ
ਪਿਆਰ ਮੁਹੱਬਤ ਨਾਲ ਮੈਰਿਟ ਦਿੱਤਾ ਜਾਏ ਤਾਂ ਕਿ ਅਸੀਂ ਆਪਣੇ ਪਾਇਆਂ 'ਤੇ ਖੜੇ ਹੋਈਏ। ਬਿਲਕੁਲ ਸਹੀ ਹੈ। ਤੇ ਤੁਸੀਂ ਕੀ ਦੇਖ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਲੇਬਰ ਮੂਵਮੈਂਟ ਨੂੰ ਕਿੱਥੇ ਦੇਖ ਰਹੇ ਹੋ ਤੁਸੀਂ? ਦੇਖੋ ਇਸ ਵੇਲੇ ਜੋ ਹਾਲਾਤ ਨੇ ਇੰਟਰਨੈਸ਼ਨਲ, ਉਹਦੇ ਤਹਿਤ ਗੌਰਮੈਂਟ ਆਪਣੇ ਆਪ ਨੂੰ ਹੋਰ ਪੈਰਾਂ 'ਤੇ ਖੜਾ ਕਰੇ ਤੇ ਫਿਰ ਕੋਈ ਬਿਹਤਰੀ ਹੋ ਸਕਦੀ। ਬਿਲਕੁਲ ਠੀਕ ਹੈ। ਤੇ ਇਸ ਵੇਲੇ ਵੇਲਾ ਹੋਇਆ ਇੱਕ ਮੁਕਤਸਰ ਜੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣਾ। ਦੁਬਾਰਾ ਜੀ ਆਇਆਂ ਨੂੰ ਜੀ। ਨਾਜ਼ਰੀਨ, ਸਾਡੀ ਖੁਸ਼ਕਿਸਮਤੀ ਹੈ ਕਿ ਇਸ ਵੇਲੇ ਖੁਰਸ਼ੀਦ ਸਾਹਿਬ ਦੇ ਨਾਲ ਜਿਹੜੇ ਲੋਕ ਕੰਮ ਕਰ ਰਹੇ ਨੇ ਔਰ ਉਹਨਾਂ ਦੇ ਨਾਲ ਵਕਤ ਵੀ ਗੁਜ਼ਾਰਦੇ ਨੇ, ਉਹ ਇੱਥੇ ਮੌਜੂਦ ਨੇ। ਤੇ ਅਸੀਂ ਚਾਹਾਂਗੇ ਕਿ ਥੋੜ੍ਹਾ ਜਿਹਾ ਉਹਨਾਂ ਦੇ ਨਾਲ ਵੀ ਖੁਰਸ਼ੀਦ ਸਾਹਿਬ ਦੇ ਹਵਾਲੇ ਨਾਲ ਗੱਲਬਾਤ ਕੀਤੀ ਜਾਵੇ। ਮੈਂ ਸਭ ਤੋਂ ਪਹਿਲੇ ਗੁਜ਼ਾਰਿਸ਼ ਕਰਾਂਗਾ, ਸਾਡੇ ਨਾਲ ਮੌਜੂਦ ਨੇ ਉਸਾਮਾ ਤਾਰਿਕ ਸਾਹਿਬ, ਜਿਹੜੇ ਸੈਕਟਰੀ ਨੇ ਆਲ ਪਾਕਿਸਤਾਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਸ ਦੇ। ਤੇ ਉਸਾਮਾ ਸਾਹਿਬ ਦਾ ਬਹੁਤ ਸਾਰਾ ਵਕਤ ਜਿਹੜਾ ਹੈ ਉਹ ਗੁਜ਼ਰਦਾ ਹੈ ਖੁਰਸ਼ੀਦ ਸਾਹਿਬ ਦੇ ਨਾਲ। ਤੇ ਉਸਾਮਾ ਸਾਹਿਬ, ਕੀ ਕਹੋਗੇ ਖੁਰਸ਼ੀਦ ਸਾਹਿਬ ਦੇ ਹਵਾਲੇ ਨਾਲ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਸਭ ਤੋਂ ਪਹਿਲੇ ਮਲਿਕ ਸਾਹਿਬ ਤੁਹਾਡਾ ਔਰ ਤੁਹਾਡੀ ਟੀਮ ਦਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਡੇ ਇੱਥੇ ਦਫ਼ਤਰ ਵਿੱਚ ਮੁਖਤਿਆਰ ਲੇਬਰ ਹਾਲ ਵਿੱਚ ਤਸ਼ਰੀਫ ਲਿਆਏ। ਮੈਂ ਇਹ ਕਹਾਂਗਾ ਕਿ ਜਿਹੜੀਆਂ ਸਿਫਤਾਂ ਅੱਲਾਹ ਤਾਲਾ ਨੇ ਇਸ ਹਸਤੀ ਨੂੰ ਦਿੱਤੀਆਂ ਨੇ, ਮੈਂ ਉਹਨਾਂ ਦਾ ਵੀ ਬਿਆਨ ਕਰਾਂ। ਖੁਰਸ਼ੀਦ ਸਾਹਿਬ ਨਹਾਇਤ ਮਿਹਨਤੀ ਇਨਸਾਨ ਔਰ ਹਰ ਰੋਜ਼ ਮਿਹਨਤ ਦੇ ਨਾਲ ਆਪਣਾ ਇਬਤਦਾ ਕਰਦੇ ਰਹੇ ਔਰ ਉਸ ਦੇ ਨਾਲ ਇਹ ਹੈ ਕਿ ਮੁਖਲਸ ਹੋਣਾ ਇਹਨਾਂ ਦੀ ਇੱਕ ਬਹੁਤ ਬੜੀ ਸਿਫਤ ਸੀ ਕਿ ਆਪਣੀ ਕਾਜ਼ ਦੇ ਨਾਲ ਜਿਹੜੀ ਮਿਹਨਤ ਕਸ਼ਾਂ ਦੇ ਮੁਤਲਕ ਸੀ ਉਹਦੇ ਉੱਤੇ ਉਹਨਾਂ ਨੇ ਆਪਣਾ ਜੁਨੂਨ ਰੱਖਿਆ। ਅਸੀਂ ਇਹਨਾਂ ਦੇ ਨਾਲ ਬੜੇ ਮੁਸ਼ਕਲ ਹਾਲਾਤ ਵਿੱਚ ਵੀ ਕੰਮ ਕੀਤਾ। ਖੁਰਸ਼ੀਦ ਸਾਹਿਬ ਨੇ ਲਗਜ਼ਰੀਅਸ ਆਪਣੀ ਲਾਈਫ ਨਹੀਂ ਗੁਜ਼ਾਰੀ ਕਿ ਕਾਰਕੁਨਾਂ ਲਈ, ਔਰ ਸਾਦਾ ਗਜ਼ਾ ਖਾਣ ਦੇ ਆਦੀ ਰਹੇ ਨੇ ਸਾਰੀ ਉਮਰ, ਔਰ ਉਸੇ ਵਜ੍ਹਾ ਤੋਂ ਅੱਲਾ ਨੇ ਉਹਨਾਂ ਨੂੰ ਜਿਹਨੇ ਲੰਮੀ ਹਯਾਤੀ ਦੇ ਨਾਲ ਮੁਸਤਫੀਜ਼ ਫਰਮਾਇਆ ਕਿ ਉਹ ਮਿਹਨਤ ਕਸ਼ਾਂ ਦੀ ਖਿਦਮਤ ਕਰ ਸਕਣ। ਜਿਸ ਵੇਲੇ ਬੰਦਾ ਲੀਡਰ ਬਣ ਜਾਂਦਾ ਹੈ, ਫਿਰ ਉਹਨੂੰ ਫੇਮ ਮਿਲ ਜਾਂਦਾ ਹੈ, ਤੇ ਉਹ ਥੋੜ੍ਹਾ ਜਿਹਾ ਉਹਦੇ ਰਵੱਈਏ 'ਚ ਥੋੜ੍ਹੀ ਜਿਹੀ ਤਬਦੀਲੀ ਆ ਜਾਂਦੀ ਹੈ। ਉਹਨਾਂ ਦਾ ਬੜਾ ਅੱਛਾ ਮਨਸ਼ਾ ਰਿਹਾ ਔਰ ਮੈਂ ਉਹਦੇ ਉੱਤੇ ਮੈਨੂੰ ਵੀ ਕੁਦਰਤ ਨੇ ਅਮਲ ਕਰਨ ਦਾ ਦਿੱਤਾ ਹੈ। ਕਹਿੰਦੇ ਕਿ ਇੱਜ਼ਤ ਦਿਓ ਅਤੇ ਇੱਜ਼ਤ ਲਵੋ। ਅਸੀਂ ਵੀ ਮੈਂ ਵੀ ਉਹਨਾਂ ਦਾ ਸਾਥੀ ਹੋਣ ਦੇ ਨਾਤੇ ਨਾਲ ਮੈਂ ਕਹਾਂਗਾ ਕਿ ਸਭ ਬਿਹਤਰੀਨ ਉਹਨਾਂ ਦੀ ਖੂਬੀ ਸੀ ਜਿਹਦੇ ਉੱਤੇ ਜਿੰਨਾ ਕਾਰਬੰਦ ਰਹੇ ਔਰ ਆਪਣੇ ਕਾਰਕੁਨਾਂ ਨੂੰ ਵੀ ਉਹਦੇ 'ਤੇ ਜਿੰਨਾ ਕਾਰਬੰਦ ਕੀਤਾ। ਤੁਸੀਂ ਬਹੁਤ ਜ਼ਿਆਦਾ ਚੁੱਕੇ ਕਰੀਬ ਰਹੇ, ਹਾਲੇ ਵੀ ਹੋ ਮਾਸ਼ਾਅੱਲਾ। ਤੇ ਕਦੀ ਕੋਈ ਕਿਸੇ ਗੱਲ 'ਤੇ ਗੁੱਸਾ ਵੀ ਆਇਆ? ਗੁੱਸੇ ਵਾਲੀ ਜਿਹੜੀ ਗੱਲ ਹੈ ਨਾ, ਉਹ ਉਹਨਾਂ ਦੇ ਉਸਤਾਦ ਨੇ, ਖੁਰਸ਼ੀਦ ਸਾਹਿਬ ਦੇ ਵੀ ਉਸਤਾਦ ਨੇ ਔਰ ਸਾਡੇ ਵੀ ਉਸਤਾਦ ਨੇ ਇਹੋ ਹੀ ਸਮਝਾਇਆ ਸੀ ਕਿ ਗੁੱਸਾ ਜਿਹੜਾ ਹੈ ਕਮਜ਼ੋਰ ਆਦਮੀ ਨੂੰ ਆਉਂਦਾ ਅਤੇ ਜਿਹਦੇ 'ਚ ਤਦੱਬਰ ਨਹੀਂ ਹੁੰਦਾ ਉਹਨੂੰ ਆਉਂਦਾ। ਅਤੇ ਇਹ ਕਿਉਂਕਿ ਤਦੱਬਰ ਵਾਲਾ ਹੋਣਾ ਸਾਬਤ ਕਰਨਾ ਉਹਨਾਂ ਨੇ ਇਸ ਗੱਲ ਨੂੰ ਰੱਖਿਆ ਕਿ ਗੁੱਸੇ ਨੂੰ ਉਹਨਾਂ ਨੇ ਮੀਲੋਂ ਦੂਰ ਰੱਖਿਆ ਕਿ ਗੁੱਸਾ ਨਹੀਂ ਕੀਤਾ ਉਹਨਾਂ ਨੇ ਕਦੇ। ਇਹ ਉਹਨਾਂ ਦੀ ਇੱਕ ਖੂਬੀ 'ਚੋਂ ਸੀ। ਅਤੇ ਸਾਨੂੰ ਵੀ ਅੱਲਾ ਨੇ ਐਸੇ ਗੱਲ ਦਾ ਵਸਫ ਦਿੱਤਾ ਕਿ ਗੁੱਸੇ ਨਾਲ ਮਸਲੇ ਹੱਲ ਨਹੀਂ ਹੁੰਦੇ, ਮੁਜ਼ਾਕਰਾਤ ਨਾਲ ਮਸਲੇ ਹੱਲ ਹੁੰਦੇ ਨੇ। ਅਤੇ ਉਸਾਮਾ ਸਾਹਿਬ, ਇਹ ਜਿਹੜਾ ਮਜ਼ਦੂਰਾਂ ਵਾਸਤੇ ਔਰ ਉਹਨਾਂ ਦੇ ਬੱਚਿਆਂ ਦੇ ਹਵਾਲੇ ਨਾਲ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗਾ ਸੀ ਕਿ ਖੁਰਸ਼ੀਦ ਸਾਹਿਬ ਨੇ ਬੜਾ ਉਹਦੇ 'ਤੇ ਕੰਮ ਕੀਤਾ ਹੈ ਔਰ ਉਹਦੇ 'ਤੇ ਮਤਲਬ ਮਜ਼ੀਦ ਵੀ ਉਹਨੂੰ ਬਿਹਤਰ ਬਣਾਉਣ ਵਾਸਤੇ ਕੰਮ ਕਰ ਰਹੇ ਨੇ, ਅਤੇ ਉਹਦੇ ਹਵਾਲੇ ਨਾਲ ਵੀ ਕੁਝ ਦੱਸੋ। ਉਹ ਇਸ ਤਰ੍ਹਾਂ ਕਿ ਸਾਡੀ ਬੜੀ ਇਸ ਗੱਲ ਦੇ ਉੱਤੇ ਖੁਆਇਸ਼ ਸੀ ਕਿ ਜਿਹੜੇ ਆਦਮੀ ਸਾਰੀ ਉਮਰ ਆਪਣੇ ਸਾਡਾ ਯੂਨੀਅਨ ਦੇ ਮੈਂਬਰ ਰਹਿੰਦੇ ਨੇ ਔਰ ਬਿਜਲੀ ਜੈਸਾ ਦੁਨੀਆ ਦਾ ਮੁਸ਼ਕਲ ਤਰੀਨ ਕੰਮ ਕਰਦੇ ਹੋਏ ਅਗਰ ਉਹ ਕਰੰਟ ਲੱਗਣ ਦੇ ਨਾਲ ਫੌਤ ਹੋ ਜਾਂਦੇ ਨੇ ਜਾਂ ਉਹ ਡਿਸੇਬਲ ਹੋ ਜਾਂਦੇ ਨੇ, ਮਾਜ਼ੂਰ ਹੋ ਜਾਂਦੇ ਨੇ, ਤਾਂ ਯੂਨੀਅਨ ਨੇ ਆਪਣੇ ਯੂਨੀਅਨ ਦੇ ਚੰਦੇ ਦੇ ਚੋਂ ਜਿਹੜਾ ਇੱਕ ਵੈਲਫੇਅਰ ਫੰਡ ਨੂੰ ਤਰਤੀਬ ਦਿੱਤਾ ਜਿਹਦੇ 'ਚ ਕਾਰਕੁਨਾਂ ਨੇ ਵੀ ਆਪਣੀ ਕੰਟਰੀਬਿਊਸ਼ਨ ਰੱਖੀ ਰਕਮ ਨੂੰ ਜਿਹਨਾਂ ਅੱਗੇ ਵਧਾਉਣ ਲਈ। ਉਸ ਫੰਡ ਦੇ ਜ਼ਰੀਏ, ਵੈਲਫੇਅਰ ਫੰਡ ਦੇ ਜ਼ਰੀਏ, ਜਿਸ ਦਾ ਨਾਮ ਮੁਖਤਿਆਰ ਵੈਲਫੇਅਰ ਫੰਡ ਰੱਖਿਆ ਗਿਆ, ਆਪਣੇ ਫਾਊਂਡਰ ਲੀਡਰ ਜਿਹੜੇ ਸਨ ਬਸ਼ੀਰ ਅਹਿਮਦ ਖਾਨ ਮੁਖਤਿਆਰ ਸਾਹਿਬ ਸਾਡੇ ਇਸ ਆਰਗੇਨਾਈਜੇਸ਼ਨ ਦੇ ਜਿਹੜੇ ਸਦਰ ਸਨ, ਬਾਨੀ ਸਦਰ ਸਨ, ਉਹਨਾਂ ਦੇ ਨਾਂ ਦੇ ਉੱਤੇ। ਅਤੇ ਉਸ ਫੰਡ ਦੇ ਜ਼ਰੀਏ ਜਿੱਥੇ ਅਦਾਰਾ ਕਾਰਕੁਨ ਦੀ ਫੈਮਿਲੀ ਨੂੰ, ਵਿਕਟਮ ਫੈਮਿਲੀ ਨੂੰ ਸਪੋਰਟ ਕਰਦਾ, ਉੱਥੇ ਯੂਨੀਅਨ ਵੀ ਆਪਣੇ ਵਸਾਇਲ ਦੇ ਵਿੱਚ ਰਹਿੰਦੇ ਹੋਏ ਮਾਹਾਨਾ
ਉਹਨੂੰ ਮਾਲੀ ਇਮਦਾਦ ਉਸ ਦੀ ਫੈਮਿਲੀ ਨੂੰ ਦਿੰਦੀ ਹੈ। ਮੈਂ ਇੱਥੇ ਇਹ ਵੀ ਆਖਾਂ ਜਨਾਬ ਦੇ ਸਾਹਮਣੇ ਜਨਾਬ ਬਿਆਨ ਕਰਨਾ ਜ਼ਰੂਰੀ ਸਮਝਾਂਦਾ ਔਰ ਫਖਰ ਸਮਝਾਂਦਾ ਕਿ ਇਹ ਅੱਲਾ ਜਿੰਨਾ ਕੰਮ ਹੈ ਖੁਰਸ਼ੀਦ ਸਾਹਿਬ ਨੇ ਇਸ ਨੂੰ ਇੰਨਾ ਕੁ ਟਰਾਂਸਪੇਰੈਂਟ ਰੱਖਿਆ, ਸ਼ਫਾਫ ਰੱਖਿਆ ਕਿ ਕੋਈ ਇਹਦੇ ਉੱਤੇ ਉਂਗਲੀ ਨਹੀਂ ਧਰ ਸਕਦਾ। ਔਰ ਇਸ ਨੂੰ ਜਿੰਨਾ ਐਸੇ ਤਰੀਕਾਕਾਰ ਦੇ ਮੁਤਾਬਕ ਇਹਨੂੰ ਕੰਪਿਊਟਰਾਈਜ਼ ਕੀਤਾ ਹੈ ਔਰ ਉਹਨਾਂ ਦੇ ਜਿਹੜੇ ਕੁਆਇਫ ਲਿੱਤੇ ਜਾਂਦੇ ਨੇ ਔਰ ਉਹਨਾਂ ਕੁਆਇਫ ਦੇ ਮੁਤਾਬਕ ਉਹਨਾਂ ਨੂੰ ਜਿਹੜੀ ਅਦਾਇਗੀ ਕੀਤੀ ਜਾਂਦੀ ਹੈ। ਇੰਨਾ ਕੁ ਸ਼ਫਾਫ ਹੈ ਕਿ ਕਾਰਕੁਨ ਦੇਖ ਕੇ, ਸਾਥੀ ਦੇਖ ਕੇ, ਉਸ ਤਰਜ਼ੇ ਅਮਲ ਨੂੰ, ਸਾਡੇ ਤਰਜ਼ੇ ਅਮਲ ਨੂੰ ਦੇਖ ਕੇ ਕਿੰਨੀ ਉਹਨਾਂ ਫੈਮਿਲੀ ਨੂੰ ਇੱਜ਼ਤ ਦਿੱਤੀ ਜਾਂਦੀ ਔਰ ਸਪੋਰਟ ਕੀਤੀ ਜਾਂਦੀ ਹੈ ਯੂਨੀਅਨ ਦੀ ਤਰਫ, ਪਹਿਲੇ ਨਾਲੋਂ ਵੀ ਜ਼ਿਆਦਾ ਮਾਇਲ ਰਹਿੰਦੇ। ਮੈਂ ਇੱਕ ਗੱਲ ਵਿੱਚ ਜਿਹੜੀ ਰਹਿ ਗਈ ਉਹ ਇਸ ਤਰ੍ਹਾਂ ਕਿ ਅਸੀਂ ਖੁਸ਼ ਨਸੀਬ ਹਾਂ ਕਿ ਸਾਰੇ ਮੁਲਕ ਦੇ ਜਿੰਨੇ ਸਾਡੇ ਬੜੇ ਸ਼ਹਿਰ ਨੇ ਜਿਹਦੇ 'ਚ ਗੁਜਰਾਂਵਾਲਾ ਸ਼ਾਮਲ ਹੈ, ਫੈਸਲਾਬਾਦ ਸ਼ਾਮਲ ਹੈ, ਮੁਲਤਾਨ ਸ਼ਾਮਲ ਹੈ ਔਰ ਉਸ ਦੇ ਨਾਲ ਜਿਹੜਾ ਸਿੰਧ ਦੇ 'ਚ ਹੈਦਰਾਬਾਦ ਸ਼ਾਮਲ ਹੈ, ਈਵਨ ਲਾਰਕਾਨਾ ਸ਼ਾਮਲ ਹੈ ਔਰ ਕੋਇਟਾ ਔਰ ਪਸ਼ਾਵਰ ਸ਼ਾਮਲ ਨੇ। ਅਸੀਂ ਉੱਥੇ ਸਾਰੀਆਂ ਜਗ੍ਹਾ ਦੇ ਉੱਤੇ ਫ੍ਰੀ ਆਫ ਕਾਸਟ ਕੰਪਿਊਟਰ ਦੀ ਐਜੂਕੇਸ਼ਨ ਦੇ ਰਹੇ ਹਾਂ, ਜਿਹੜਾ ਕਿ ਪਾਕਿਸਤਾਨ ਦੀ ਹਿਸਟਰੀ ਦੇ 'ਚ ਕੋਈ ਵੀ ਮਜ਼ਦੂਰ ਤਨਜ਼ੀਮ ਐਸੀ ਨਹੀਂ ਹੈਗੀ ਕਿ ਜਿਹੜੀ ਇਸ ਤਰ੍ਹਾਂ ਦੀ ਆਪਣੇ ਕਾਰਕੁਨਾਂ ਲਈ, ਉਹਨਾਂ ਦੀ ਫੈਮਿਲੀ ਲਈ ਐਸੀ ਫੈਸਿਲਿਟੀ ਦੇ ਰਹੀ ਹੋਵੇ ਕਿ ਜਿਹੜੀ ਫ੍ਰੀ ਆਫ ਕਾਸਟ ਹੋਵੇ। ਔਰ ਐਸੀ ਔਰ ਮੇਰੀ ਤਨਜ਼ੀਮ ਦਾ ਇਹ ਮੌਕਫ ਰਿਹਾ ਹੈ ਔਰ ਮੈਂ ਖੁਦ ਵੀ ਖੁਰਸ਼ੀਦ ਸਾਹਿਬ ਦੇ ਨਾਲ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਹਮੇਸ਼ਾ ਐਗਰੀ ਹੁੰਦਾ ਰਿਹਾ ਮੈਂ। ਔਰ ਖੁਰਸ਼ੀਦ ਸਾਹਿਬ ਕਹਿੰਦੇ ਨੇ ਕਿ ਬਾ ਮਕਸਦ ਤਾਲੀਮ ਹੋਣੀ ਚਾਹੀਏ। ਅਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਅਸੀਂ ਕਿਸੇ ਗੌਰਮੈਂਟ ਵੱਲੋਂ ਵੀ ਸ਼ਰਮਿੰਦਾ ਨਹੀਂ ਗਏ ਕਿ ਉਹਦੇ ਕੋਲੋਂ ਅਸੀਂ ਕੋਈ ਡੋਨੇਸ਼ਨ ਲਿੱਤਾ ਹੋਏ। ਅਸੀਂ ਕਿਸੇ ਕੋਲੋਂ ਇਸ ਗੱਲ 'ਤੇ ਵੀ ਸ਼ਰਮਿੰਦਾ ਨਹੀਂ ਗਏ ਕਿ ਅਸੀਂ ਉਹਨਾਂ ਕੋਲੋਂ ਕੋਈ ਪਲਾਟ ਲਿੱਤਾ ਹੋਏ। ਅਸੀਂ ਇਸ ਗੱਲ 'ਤੇ ਵੀ ਸ਼ਰਮਿੰਦਾ ਨਹੀਂ ਗਏ ਕਿ ਅਸੀਂ ਬਿਲਡਿੰਗ ਬਣਾਉਣ ਲਈ ਉਹਨਾਂ ਨੂੰ ਕਿਹਾ ਹੋਏ ਕਿ ਤੁਸੀਂ ਸਾਨੂੰ ਜਿੰਨਾ ਪੈਸਾ ਲਾਓ ਅਤੇ ਫਿਰ ਅਸੀਂ ਇਹ ਬਿਲਡਿੰਗਾਂ ਬਣਾਵਾਂ। ਬਲਕਿ ਇਸ ਤਰ੍ਹਾਂ ਕਿ ਮੈਂ ਬੜੀ ਬਿਹਤਰੀਨ ਕਿਸਮ ਦੀ ਆਪਣੀ ਯਾਦਦਾਸ਼ਤ ਨੂੰ ਰੀਕਾਲ ਕਰਦੇ ਕਹਿੰਦਾ ਕਿ ਉੱਪਰ ਵਾਲੇ ਹਾਲ ਵਿੱਚ ਬਹੁਤ ਬੜਾ ਜਲਸਾ ਹੋ ਰਿਹਾ ਸੀ ਅਤੇ ਉਹਦੀ ਖਾਸ ਤੌਰ 'ਤੇ ਜਿੰਨਾ ਮੀਆਂ ਨਵਾਜ਼ ਸ਼ਰੀਫ ਸਾਹਿਬ ਜਿਹੜੇ ਕਿ ਉਸ ਵੇਲੇ ਵਜ਼ੀਰ ਆਲਾ ਸਨ ਉਹਨਾਂ ਨੂੰ ਬੁਲਾਇਆ ਸੀ। ਉਹਨਾਂ ਨੇ ਕਿਹਾ ਜਨਾਬ ਤੁਸੀਂ ਐਕਸਟੈਂਡ ਕਰ ਰਹੇ ਹੋ ਬਿਲਡਿੰਗ ਪਹਿਲੇ ਹਾਫ ਏਰੀਏ ਜਿਸ 'ਤੇ ਐਕਸਟੈਂਡ ਕਰ ਰਹੇ ਹੋ ਅਤੇ ਮੈਂ ਵੀ ਇਹਦੇ ਲਈ ਜਿੰਨਾ ਕੋਈ ਮੁਖਤਿਆਰ ਸਾਹਿਬ ਨੇ ਕਿਹਾ ਕਿ ਨਹੀਂ ਮੈਂ ਤਾਂ ਆਪਣੇ ਦੁੱਧ ਦੇ 'ਚ ਜਿੰਨਾ ਮੈਂ ਮੱਖੀ ਨਹੀਂ ਪਾਣੀ ਅਤੇ ਤੁਸੀਂ ਅਗਰ ਕੋਈ ਐਡੀ ਤੁਹਾਨੂੰ ਮੁਹੱਬਤ ਹੀ ਗਏ ਅਤੇ ਮੈਂ ਵੀ ਇੱਥੇ ਦੀ ਗਾਰੇ ਦੀ ਜਾਂ ਸੀਮਟ ਦੀ ਕਿਰਾਈ ਚੁੱਕਾਂਗਾ, ਤੁਸੀਂ ਵੀ ਆ ਕੇ ਚੁੱਕ ਲੈਣੋ ਅਤੇ ਤਾਂ ਕਿ ਆਪਣੀ ਇਹਦੇ 'ਚ ਸ਼ਰੀਕ ਹੋਣੋ। ਅਤੇ ਇਹ ਇੱਕ ਗੱਲਾਂ ਕੋ ਮੈਂ ਮਾੜੀ ਜਿਹੀ ਗੱਲ ਨਹੀਂ ਸੀ, ਬਹੁਤ ਬੜੀ ਗੱਲ ਸੀ ਕਿ ਅਸੀਂ ਆਪਣੀ ਸੈਲਫ ਰਿਲਾਇੰਟ ਦੇ ਤਹਿਤ ਕਾਰਕੁਨਾਂ ਦੀ ਤਨਜ਼ੀਮ ਦੇ ਤਹਿਤ ਕਾਰਕੁਨਾਂ ਦੇ ਹੀ ਪੈਸੇ ਦੇ ਨਾਲ ਜਿੰਨਾ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਜਿੰਨਾ ਅਸੀਂ ਬਿਲਡਿੰਗਾਂ ਨੂੰ ਅਸੀਂ ਬਣਾਇਆ ਸੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਉਸਾਮਾ ਸਾਹਿਬ, ਤੁਸੀਂ ਬੜੀ ਤਫਸੀਲ ਦੇ ਨਾਲ ਸਾਰਾ ਦੱਸਿਆ। ਸਾਡੇ ਨਾਲ ਇੱਥੇ ਤਸ਼ਰੀਫ ਰੱਖਦੇ ਨੇ ਮੁਸਰਤ ਸ਼ਫੀ ਸਾਹਿਬਾ ਜਿਹੜੀਆਂ ਚੇਅਰਪਰਸਨ ਨੇ ਸ਼ੋਭਾ ਖਵਾਤੀਨ ਦੀਆਂ ਵਰਕਰਸ ਯੂਨੀਅਨ ਦੀ। ਮੁਸਰਤ ਸਾਹਿਬਾ, ਖੁਰਸ਼ੀਦ ਸਾਹਿਬ ਦੇ ਬਾਰੇ 'ਚ ਤੁਸੀਂ ਇਹ ਸਾਨੂੰ ਦੱਸਣਾ ਪਸੰਦ ਕਰੋਗੇ ਕਿ ਇਹਨਾਂ ਨੇ ਖਵਾਤੀਨ ਵਰਕਰਾਂ ਦੇ ਹਕੂਕ ਵਾਸਤੇ ਕੋਈ ਕੀ ਕੰਮ ਕੀਤਾ ਹੋਵੇ? ਜਨਾਬ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਖੁਰਸ਼ੀਦ ਸਾਹਿਬ ਦੀ ਜ਼ਾਤ ਇੱਕ ਮੁਕੰਮਲ ਜਾਮੀਅਤ ਰੱਖਦੀ ਹੈ। ਅੱਲਾਹ ਤਾਲਾ ਨੇ ਇਹਨਾਂ ਦੀ ਜ਼ਾਤ ਦੇ ਵਿੱਚ तमाम ਅੱਛਾਈਆਂ ਪਾ ਦਿੱਤੀਆਂ ਨੇ, ਐਸੀਆਂ ਅੱਛਾਈਆਂ ਕਿ ਜਿਹੜੀ ਇੱਕ ਮਜ਼ਦੂਰ ਰਹਿਨੁਮਾ ਲੀਡਰ ਹੋਣ ਤੋਂ ਇਲਾਵਾ ਇਨਸਾਨੀਅਤ ਦੇ ਵਿੱਚ ਵੀ ਛੁਪੀਆਂ ਹੋਈਆਂ ਨੇ। ਆਪ ਇਨਸਾਨੀਅਤ ਨਾਲ ਵੀ ਪਿਆਰ ਕਰਦੇ ਨੇ, ਆਪ ਮਜ਼ਦੂਰਾਂ ਵਾਸਤੇ ਵੀ ਨਰਮ ਗੋਸ਼ਾ ਰੱਖਦੇ ਨੇ, ਆਪ ਖਵਾਤੀਨ ਵਾਸਤੇ ਵੀ ਸ਼ਫਕਤ ਰੱਖਦੇ ਨੇ। ਆਪ ਦੀ ਤਬੀਅਤ ਇਸ ਤਰ੍ਹਾਂ ਦੀ ਹੈ ਕਿ ਅਗਰ ਕੋਈ ਖਾਤੂਨ ਆਪ ਦੀ ਖਿਦਮਤ 'ਚ ਆਪਣਾ ਕੋਈ ਮਸਲਾ ਲੈ ਕੇ ਪੇਸ਼ ਹੁੰਦੀ ਹੈ, ਵਰਕਰ ਖਾਤੂਨ ਜਿਹੜੀ ਕਿ ਮੁਲਾਜ਼ਮ ਹੈ, ਤੇ ਆਪ ਉੱਠ ਕੇ ਖੜੇ ਹੁੰਦੇ ਨੇ, ਆਪ ਉੱਠ ਕੇ ਉਹਦੇ ਨਾਲ ਚੱਲਦੇ ਨੇ, ਉਹਦੇ ਨਾਲ ਜਾਂਦੇ ਨੇ। ਜਦੋਂ ਇੱਕ ਖਾਤੂਨ ਇਹ ਦੇਖਦੀ ਹੈ ਕਿ ਜਿਸ ਇਨਸਾਨ ਕੋਲ ਮੈਂ ਆਪਣਾ ਮਸਲਾ ਲੈ ਕੇ ਆਈ ਹਾਂ, ਜਿਸ ਰਹਿਨੁਮਾ ਕੋਲ ਆਪਣਾ ਮੈਂ ਮਸਲਾ ਲੈ ਕੇ ਆਈ ਹਾਂ, ਉਹ ਤੇ ਮੇਰੇ ਵਾਸਤੇ ਇੱਕਦਮ ਆਪਣੀ ਸੀਟ ਛੱਡ ਕੇ ਤੇ ਖੜੇ ਹੋ ਗਏ ਨੇ, ਤੇ ਉਸ ਔਰਤ ਦੀ ਅੱਧੀ ਪਰੇਸ਼ਾਨੀ ਤੇ ਉਦੋਂ ਹੀ ਖਤਮ ਹੋ ਜਾਂਦੀ ਹੈ। ਤੇ ਆਪਨੇ ਬੱਚਿਆਂ ਦੇ ਵੀ ਸ਼ਫਕਤ ਦਾ ਹੱਥ ਰੱਖਿਆ, आपने मजदूरां ते भी शफकत का हाथ रखा, आपने खवातीन वर्कर्स के उपर भी शफकत का हाथ रखा। आपने इस दे नाल जो साड़ी यूनीयन का इस वक्त मंशूर है, जो साड़ा मोटिव है, वो यही है। खुर्शीद साहब नूं देखदे होया साढ़े अंदर एक ऐसी हिम्मत
ਪੈਦਾ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਇੱਕ ਖਾਤੂਨ ਨਹੀਂ ਸਮਝਦੇ। ਜਦੋਂ ਇੱਕ ਵਰਕ ਪਲੇਸ ਤੇ ਅਸੀਂ ਬੈਠੇ ਹੁੰਦੇ ਹਾਂ, ਆਪਣੇ ਕੰਮ ਦੀ ਜਗ੍ਹਾ ਤੇ ਬੈਠੇ ਹੁੰਦੇ ਹਾਂ, ਤੇ ਅਸੀਂ ਆਪਣੇ ਆਪ ਨੂੰ ਇੱਕ ਖਾਤੂਨ ਨਹੀਂ ਸਮਝਦੇ, ਅਸੀਂ ਇੱਕ ਮਰਦ ਸਮਝਦੇ ਹਾਂ। ਤੇ ਇਹ ਹੌਸਲਾ ਸਾਨੂੰ ਸਾਡੀ ਯੂਨੀਅਨ ਵੱਲੋਂ ਮਿਲਿਆ ਵੇ। ਇਹਨਾਂ ਨੇ ਸਾਨੂੰ ਜਿਸ ਤਰ੍ਹਾਂ ਸਾਡੀ ਰਹਿਨੁਮਾਈ ਫਰਮਾਈ ਹੈ, ਜਿਸ ਤਰ੍ਹਾਂ ਅਸੀਂ ਇਹਨਾਂ ਦੀਆਂ ਕੋਸ਼ਿਸ਼ਾਂ ਦੇਖਦੇ ਹਾਂ ਲੇਬਰ ਵਾਸਤੇ, ਉਸ ਨੂੰ ਵੇਖਦੇ ਹੋਇਆਂ ਸਾਡੇ ਦਿਲ ਦੇ ਵਿੱਚ ਬਹੁਤ ਹਿੰਮਤ ਪੈਦਾ ਹੁੰਦੀ ਹੈ। ਤੇ ਆਪਨੇ ਖੁਰਸ਼ੀਦ ਸਾਹਿਬ ਨੇ, ਸਾਡੀ ਯੂਨੀਅਨ ਨੇ ਖਵਾਤੀਨ ਦੇ ਹਕੂਕ ਦੇ ਤਹਫੁਜ਼ ਵਾਸਤੇ, ਖਵਾਤੀਨ ਦੇ ਸਹੂਲੀਅਤ ਵਾਸਤੇ ਬਹੁਤ ਜ਼ਿਆਦਾ ਹਰ ਪਲੇਟਫਾਰਮ ਤੇ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਖੁਰਸ਼ੀਦ ਸਾਹਿਬ ILO ਦੇ ਮੈਂਬਰ ਵੀ ਰਹੇ ਨੇ, ਉਹਨਾਂ ਨੇ ਪੂਰੀ ਦੁਨੀਆ 'ਚ ਵੀ ਇਹਦੀ ਆਵਾਜ਼ ਉਠਾਈ। ਉਹ ਇਹਨਾਂ ਨੇ ਪੂਰੇ ਪਾਕਿਸਤਾਨ ਦੇ ਵਿੱਚ ਵੀ ਇਹਦੀ ਟ੍ਰੇਡ ਯੂਨੀਅਨਸ ਦੇ ਨਾਲ, ਆਲ ਪਾਕਿਸਤਾਨ ਫੈਡਰੇਸ਼ਨ ਟ੍ਰੇਡ ਯੂਨੀਅਨਸ ਦੇ ਨਾਲ ਸਾਡਾ ਇਲਹਾ ਕੇ ਅਸੀਂ ਉਹਨਾਂ ਨਾਲ ਮੁਨਸਲਿਕ ਹਾਂ। ਇਸ ਵਾਸਤੇ तमाम पाकिस्तान दी यूनियंस वास्ते भी खुर्शीद साहब आवाज़ उठाते हैं ਜਦੋਂ भी कोई मसला दरपेश ਹੁੰਦਾ ਵੇ। ਤੇ ਖਵਾਤੀਨ ਵਾਸਤੇ ਤੇ ਬਹੁਤ ਕੁਝ ਕੀਤਾ ਗਿਆ ਹੈ ਸਾਡੀ ਯੂਨੀਅਨ ਦੇ ਥਰੂ। ਬਹੁਤ ਸਾਰੇ ਮਾਮਲਾਤ ਵਰਕ ਪਲੇਸ ਤੇ ਖਵਾਤੀਨ ਨੂੰ ਹਰੈਸਮੈਂਟ ਦੇ ਬਹੁਤ ਜ਼ਿਆਦਾ ਮਸਾਇਲ ਸੀ। ਕਾਨੂੰਨ ਗਵਰਨਮੈਂਟ ਨੇ ਜਿਹੜਾ ਪਾਸ ਕੀਤਾ ਉਹਦੇ ਮੁਤਲਕ ਖਵਾਤੀਨ ਨੂੰ ਇਲਮ ਹੀ ਨਹੀਂ ਸੀ। ਤੇ ਆਪਨੇ ਉਹਦੇ ਤੇ ਐਸੇ ਯਾਨੀ ਕਿ ਵਰਕਸ਼ਾਪਸ ਕੋਈ ਮੁਨੱਕਦ ਕਰਵਾਈਆਂ। ਖਵਾਤੀਨ ਲੀਡਰਸ ਸਾਡੇ ਤਰ੍ਹਾਂ ਜਿਹੜੇ ਨੁਮਾਇੰਦਾ ਨੇ ਇਸ ਯੂਨੀਅਨ ਦੀਆਂ, ਉਹਨਾਂ ਨੂੰ ਉੱਥੇ ਇਨਵਾਈਟ ਕੀਤਾ ਗਿਆ, ਅਸੀਂ ਉਹ ਅਟੈਂਡ ਕੀਤੀਆਂ, ਸਾਨੂੰ ਅਵੇਅਰ ਕੀਤਾ ਗਿਆ। ਜਦੋਂ ਸਾਨੂੰ ਹੀ ਨਹੀਂ ਸੀ ਪਤਾ, ਜਦੋਂ ਸਾਡੇ ਇਲਮ ਦੇ ਵਿੱਚ ਆਇਆ ਕਿ ਕਾਨੂੰਨ ਨੇ ਤੇ ਬਹੁਤ ਹੀ ਜ਼ਿਆਦਾ ਔਰਤ ਨੂੰ ਮਹਿਫੂਜ਼ ਕਰ ਦਿੱਤਾ ਹੈ ਵਰਕ ਪਲੇਸ ਦੇ ਉੱਪਰ। ਤੇ ਅਸੀਂ ਉਹ ਚੀਜ਼ ਜਿਹੜੀ ਅਸੀਂ ਸਿੱਖੀ, ਜਿਹੜੀ ਸਾਡੇ ਇਲਮ 'ਚ ਆਈ, ਉਹ ਅਸੀਂ ਆਪਣੇ ਖਵਾਤੀਨ ਜਿਹੜੀਆਂ ਮੁਖਤਲਿਫ ਆਫਿਸਿਸ 'ਚ ਬੈਠੀਆਂ ਹੋਈਆਂ, ਉਹਨਾਂ ਨੂੰ ਅਸੀਂ ਜਾ ਕੇ ਮੀਟਿੰਗਸ ਦੇ ਥਰੂ ਉਹਨਾਂ ਦੇ ਆਫਿਸਿਸ 'ਚ ਵਿਜ਼ਿਟ ਕਰਕੇ ਅਸੀਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਵਰਕ ਪਲੇਸ ਤੇ ਬੈਠੇ ਹੋ ਤੇ ਤੁਸੀਂ ਗੈਰ ਮਹਿਫੂਜ਼ ਨਹੀਂ ਹੋ। ਕਾਨੂੰਨ ਇੱਕ ਪਾਸ ਕੀਤਾ ਹੈ ਗਵਰਨਮੈਂਟ ਆਫ ਪਾਕਿਸਤਾਨ ਨੇ, ਤੇ ਅਸੀਂ ਇੰਪਲੀਮੈਂਟ ਕਰਵਾਉਣ 'ਚ ਸਾਡੀ ਯੂਨੀਅਨ ਦਾ ਬਹੁਤ ਜ਼ਿਆਦਾ ਹੱਥ ਹੈ, ਖੁਰਸ਼ੀਦ ਸਾਹਿਬ ਦਾ ਬਹੁਤ ਜ਼ਿਆਦਾ ਹੱਥ ਹੈ। ਅਲਹਮਦੁਲਿਲਾ ਹੁਣ ਇਸ ਤਰ੍ਹਾਂ ਵੇ ਕਿ ਅਗਰ ਕੋਈ ਖਾਤੂਨ ਹਰੈਸਮੈਂਟ ਦੇ ਮਸਲੇ 'ਚੋਂ ਗੁਜ਼ਰ ਰਹੀ ਹੁੰਦੀ ਹੈ ਤੇ ਉਹਦੇ ਵਾਸਤੇ ਵਾਪਡਾ ਹਾਊਸ ਦੇ ਵਿੱਚ ਇੱਕ ਸੈੱਲ ਬਣਾ ਦਿੱਤਾ ਗਿਆ ਵੇ। ਉੱਥੇ ਉਹ ਖਾਤੂਨ ਬੇਖੌਫ ਖਤਰ ਹੋ ਕੇ ਜਾਂਦੀ ਹੈ, ਆਪਣੀ ਉੱਥੇ ਮਸਲਾ ਲਿਖ ਕੇ ਪੇਸ਼ ਕਰਦੀ ਹੈ। ਉੱਥੇ ਜਿਹੜੇ ਬੋਰਡ ਆਫ ਯਾਨੀ ਮੈਂਬਰਸ ਨੇ ਜਿਹੜੇ ਹਰੈਸਮੈਂਟ ਸੈੱਲ ਦੇ, ਉਹਨਾਂ ਨੂੰ ਤੇ ਬਕਾਇਦਾ ਪ੍ਰੋਪਰ ਤਰੀਕੇ ਨਾਲ ਸ਼ਫਾਫੀਅਤ ਦੇ ਨਾਲ ਉਹਦੀ ਇਨਕੁਆਇਰੀ ਕੀਤੀ ਜਾਂਦੀ ਹੈ। ਤੇ ਜਦੋਂ ਇਨਕੁਆਇਰੀ ਕੀਤੀ ਜਾਂਦੀ ਹੈ, ਅਗਰ ਕੋਈ ਅਫਸਰ ਉਹਦੇ ਵਿੱਚ ਗਿਲਟੀ ਸਾਬਤ ਹੋ ਜਾਂਦਾ ਹੈ, ਜੀ ਕਸੂਰਵਾਰ ਸਾਬਤ ਹੋ ਜਾਂਦਾ ਹੈ, ਤੇ ਫਿਰ ਉਹਨੂੰ ਯਾਨੀ ਕਿ ਉਹਦੀ ਸਰਵਿਸ ਤੋਂ ਵੀ ਬਰਖਾਸਤ ਕਰ ਦਿੱਤਾ ਜਾਂਦਾ ਹੈ। ਤੇ ਕੋਈ ਐਸੀ ਉਹਦੇ ਯਾਨੀ ਕਿ ਅਨਡਿਊ ਫੇਵਰ ਜਾਂ ਕੋਈ ਐਸਾ ਉਹਨੂੰ ਕਿਸੇ ਵੀ ਤਰਫ ਤੋਂ ਕੋਈ ਸ਼ੈਲਟਰ ਨਹੀਂ ਮਿਲ ਸਕਦਾ ਉਸ ਅਫਸਰ ਨੂੰ ਜਾਂ ਉਸ ਬੰਦੇ ਨੂੰ ਜਾਂ ਉਸ ਇੰਪਲੋਈ ਨੂੰ ਕਿ ਉਹ ਆਪਣਾ ਇੰਨਾ ਕੁ ਹੌਸਲਾ ਕਰਕੇ ਤੇ ਕਿਤੇ ਹੋਰ ਰਿਕੁਐਸਟ ਦੇ ਸਕੇ। ਕੋਈ ਰਿਕੁਐਸਟ ਉਹ ਕਿਤੇ ਵੀ ਨਹੀਂ ਦੇ ਸਕਦਾ। ਇਸ ਤੋਂ ਇਲਾਵਾ ਡੇ ਕੇਅਰਸ ਖਵਾਤੀਨ ਕਿਉਂਕਿ ਸ਼ਾਦੀशुदा ਹੁੰਦੀਆਂ ਨੇ, ਕੋਈ ਦੌਰਾਨੇ ਜੌਬ ਦੇ ਦੌਰਾਨ ਵੀ ਸ਼ਾਦੀ ਉਹਨਾਂ ਦੀ ਹੁੰਦੀ ਹੈ, ਤੇ ਉਹਨਾਂ ਨੂੰ ਬੱਚਿਆਂ ਦੀ ਪੈਦਾਇਸ਼ ਤੋਂ ਬਾਅਦ ਬੱਚਿਆਂ ਨੂੰ ਸੰਭਾਲਣ ਦਾ ਉਹਨਾਂ ਦਾ ਕੋਈ ਅਰੇਂਜਮੈਂਟ ਘਰ 'ਚ ਨਹੀਂ ਹੁੰਦਾ, ਕੋਈ ਉਹਨਾਂ ਦਾ ਫੈਮਿਲੀ ਸਿਸਟਮ ਐਸਾ ਨਹੀਂ ਹੁੰਦਾ, ਜਿਹੜੀਆਂ ਖਵਾਤੀਨ ਖੁਦ ਅਕੇਲੀਆਂ ਰਹਿ ਰਹੀਆਂ ਨੇ। ਫਿਰ ਉਹਨਾਂ ਵਾਸਤੇ ਡੇ ਕੇਅਰ ਸੈਂਟਰ ਵਾਪਡਾ ਹਾਊਸ ਦੇ ਵਿੱਚ ਓਪਨ ਕੀਤਾ ਗਿਆ ਹੈ। ਬਹੁਤ ਅੱਛਾ, ਬਹੁਤ ਸ਼ਾਨਦਾਰ, ਹਰ ਤਰ੍ਹਾਂ ਦੀ ਉੱਥੇ ਸਹੂਲਤ ਦਿੱਤੀ ਗਈ ਹੈ। ਖਵਾਤੀਨ ਜਦੋਂ ਆਪਣੀ ਡਿਊਟੀ ਤੇ ਜਾਣ ਤੋਂ ਪਹਿਲੇ ਆਪਣੇ ਬੱਚਿਆਂ ਨੂੰ ਉੱਥੇ ਉੱਥੋਂ ਦੇ ਮੁਲਾਜ਼ਮੀਨ ਦੇ ਹਵਾਲੇ ਕਰਦੀਆਂ ਨੇ, ਉਹ ਬਹੁਤ ਅੱਛੀ ਲੁੱਕ ਆਫਟਰ ਕਰਦੇ ਨੇ। ਤੇ ਉਸ ਤੋਂ ਬਾਅਦ ਆਪਣੀ ਜਾ ਕੇ ਡਿਊਟੀ ਤੇ ਬੜੇ ਅੱਛੇ ਤਰੀਕੇ ਨਾਲ ਜ਼ਿਹਨੀ ਤੌਰ ਤੇ ਬਹੁਤ ਸੈਟੀਸਫਾਈ ਹੋ ਕੇ ਉਹ ਆਪਣਾ ਕੰਮ ਕਰਦੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਬੱਚੇ ਬਹੁਤ ਮਹਿਫੂਜ਼ ਹੱਥਾਂ 'ਚ ਨੇ। ਇਹ ਵੀ ਡੇ ਕੇਅਰ ਦਾ ਕੰਮ ਵੀ ਖੁਰਸ਼ੀਦ ਸਾਹਿਬ ਦੀ ਐਫਰਟਸ ਨਾਲ ਹੋਇਆ। ਸਾਡੀ ਯੂਨੀਅਨ ਦੀ ਓਵਰਆਲ ਖਵਾਤੀਨ ਦੇ ਹਵਾਲੇ ਨਾਲ ਬਹੁਤ ਕੰਮ ਕੀਤਾ, ਬਹੁਤ ਜ਼ਿਆਦਾ, ਨਾ ਸਿਰਫ ਪਾਕਿਸਤਾਨ, ਪੂਰੇ ਪਾਕਿਸਤਾਨ 'ਚ ਖਵਾਤੀਨ ਵਾਸਤੇ ਜਿੱਥੇ ਕਿਤੇ ਵੀ ਕੋਈ ਆਵਾਜ਼ ਪੈਂਦੀ ਹੈ, ਆਪ ਨੱਸੇ ਜਾਂਦੇ ਨੇ, ਆਪਦੀ ਯੂਨੀਅਨ ਦੇ ਨੁਮਾਇੰਦੇ ਨੱਸੇ ਜਾਂਦੇ ਨੇ, ਖਵਾਤੀਨ ਜਾਂਦੀਆਂ ਨੇ। ਹਰੈਸਮੈਂਟ ਦੇ ਕੇਸ ਦੇ ਮੁਤਲਕ ਕੋਈ ਕਿਤੇ ਵੀ ਕੰਪਲੇਨ ਹੈ, ਉੱਥੇ ਖਾਤੂਨ ਜਾਏਗੀ, ਜਿਹੜੀ ਮੈਂਬਰਸ ਨੇ ਉੱਥੇ ਸਾਰੀ ਉਹਨਾਂ ਦੀ ਤਹਿਕੀਕ ਕੀਤੀ ਜਾਏਗੀ, ਫਿਰ ਉਹਦੇ ਖਿਲਾਫ ਜੋ ਵੀ ਅਮਲ ਦਰਾਮਦ ਕੀਤਾ ਜਾਏਗਾ। ਇਸ ਤੋਂ ਇਲਾਵਾ ਖਵਾਤੀਨ ਦੀ ਸਿਹਤ ਵਾਸਤੇ ਆਫਿਸਿਸ ਦੇ ਵਿੱਚ ਫਸਟ ਏਡ ਸਮਝ ਲਓ ਤੁਸੀਂ, ਉਹਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ। ਅੱਛਾ ਸ਼ਫਾਫ ਮਾਹੌਲ ਦਿੱਤਾ ਗਿਆ ਹੈ। ਨਾਲੇ ਜਦੋਂ ਔਰਤ ਮੈਂਟਲੀ ਸੈਟੀਸਫਾਈ ਹੋ ਕੇ ਆਪਣੇ ਨਾਲ ਦੇ ਕੋਲੀਗ
ਮਰਦ ਦੇ ਨਾਲ ਬਰਾਬਰ ਤੇ ਬੈਠੀ ਹੋਏਗੀ ਤੇ ਉਹਨੂੰ ਪਤਾ ਹੋਏਗਾ ਕਿ ਮਰਦਾਂ ਨੂੰ ਵੀ ਓਨੀਆਂ ਹੀ ਸਹੂਲਤਾਂ ਦਿੱਤੀਆਂ ਗਈਆਂ ਨੇ ਤੇ ਸਾਨੂੰ ਵੀ ਓਨੀਆਂ ਹੀ ਦਿੱਤੀਆਂ ਜਾ ਰਹੀਆਂ। ਤਾਂ ਇਹ ਤੇ ਅੰਡਰਸਟੂਡ ਗੱਲ ਹੈ ਕਿ ਔਰਤ ਅੱਛੇ ਤਰੀਕੇ ਨਾਲ ਆਪਣਾ ਕੰਮ ਕਰੇਗੀ ਤੇ ਮਸਾਵੀ ਤਨਖਾਹਾਂ ਦੇ ਬਾਰੇ ਦੇ ਵਿੱਚ ਵੀ ਬਹੁਤ ਕੰਮ ਕੀਤਾ ਗਿਆ ਸਾਡੀ ਯੂਨੀਅਨ ਦੇ ਥਰੂ ਕਿ ਜੋ ਤਨਖਾਹ ਮਰਦ ਲੈ ਰਿਹਾ ਹੈ ਆਪਣੇ ਸਕੇਲ ਦੇ ਮੁਤਾਬਿਕ ਉਸੇ ਹੀ ਸਕੇਲ ਨੂੰ ਅਗਰ ਔਰਤ ਵੀ ਉਹੀ ਗ੍ਰੇਡ ਤੇ ਕੰਮ ਕਰ ਰਹੀ ਹੈ ਉਹਨੂੰ ਵੀ ਉਨੀ ਤਨਖਾਹ ਮਿਲਦੀ ਪਈ ਹੈ। ਮਸਲ ਸਾਹਿਬ ਯੌਮ ਮਈ ਗੁਜ਼ਰਿਆ ਪਿਛਲੇ 2 ਦਿਨ ਪਹਿਲੇ ਤੇ ਇਹਦੇ ਹਵਾਲੇ ਨਾਲ ਕੋਈ ਖਵਾਤੀਨ ਵਿੰਗ ਨੇ ਕੋਈ ਤਕਰੀਬ ਕੀਤੀ ਇੱਥੇ? ਜੀ ਸਰ, ਯੌਮ ਮਈ ਦੇ ਹਵਾਲੇ ਨਾਲ ਲੇਬਰ ਹਾਲ 'ਚ ਹਰ ਸਾਲ ਤਕਰੀਬ ਮੁਨੱਕਦ ਕੀਤੀ ਜਾਂਦੀ ਹੈ। ਮਜ਼ਦੂਰ ਮਰਦਾਂ ਦੀ ਵੀ ਤੇ ਖਵਾਤੀਨ ਦੀ ਵੀ। ਤੇ ਖਵਾਤੀਨ ਦੀ ਅਲੱਗਾ ਮੁਨੱਕਦ ਕੀਤੀ ਜਾਂਦੀ ਹੈ। ਖਵਾਤੀਨ ਦੀ ਅਲੱਗਾ ਇਸ ਕਰਕੇ ਮੁਨੱਕਦ ਕੀਤੀ ਜਾਂਦੀ ਹੈ ਕਿ ਖਵਾਤੀਨ ਆਪਣੇ ਰਾਏ ਦਾ ਇਜ਼ਹਾਰ ਆਸਾਨੀ ਦੇ ਨਾਲ ਕਰ ਸਕਦੀਆਂ ਨੇ ਜਦੋਂ ਖਵਾਤੀਨ ਬੈਠੀਆਂ ਹੁੰਦੀਆਂ ਨੇ। ਤੇ ਪੂਰੇ ਪਾਕਿਸਤਾਨ ਦੀ ਯੂਨੀਅਨਸ, ਟ੍ਰੇਡ ਯੂਨੀਅਨਸ ਦੀ ਖਵਾਤੀਨ ਨੁਮਾਇੰਦਾ ਜਿਹੜੀਆਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਹੈ, ਉਹਨਾਂ ਨੂੰ ਸੱਦਿਆ ਜਾਂਦਾ ਹੈ, ਉਹ ਬੈਠਦੀਆਂ ਨੇ। ਫਿਰ ਅਸੀਂ ਖਵਾਤੀਨ ਜਿਹੜੇ ਯੌਮ ਮਈ ਦੇ ਹਿਸਾਬ ਨਾਲ ਜਿਹੜੇ ਮਜ਼ਦੂਰਾਂ ਦਾ ਸ਼ਿਕਾਗੋ ਦੇ ਵਿੱਚ ਹਾਦਸਾ ਗੁਜ਼ਰਿਆ ਸੀ, ਉਹ ਜਿਸ ਮਕਸਦ ਵਾਸਤੇ ਉਹਨਾਂ ਨੇ ਉਹ ਖੜੇ ਸੀ, ਉਹਨਾਂ ਨੇ ਆਵਾਜ਼ ਕੱਢੀ ਸੀ ਤੇ ਉਹਨਾਂ 'ਤੇ ਉਹ ਮੁਸ਼ਕਿਲ ਵਕਤ ਆਇਆ ਸੀ, ਉਸ ਨੂੰ ਅਸੀਂ ਯਾਦ ਕਰਨੇ ਆ ਤੇ ਇਹ ਸੋਚ ਕੇ ਯਾਦ ਕਰਨੇ ਆ ਕਿ ਅਸੀਂ ਵੀ ਉਹਨਾਂ ਦੀ ਤਰ੍ਹਾਂ ਹੀ ਕੰਮ ਕਰਨਾ। ਬਿਲਕੁਲ ਠੀਕ। ਅਸੀਂ ਉਹਨਾਂ ਦੀ ਯਾਦ ਨੂੰ ਤਾਜ਼ਾ ਇਸ ਤਰ੍ਹਾਂ ਰੱਖਣਾ ਹੈ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਨਾ। ਅਸੀਂ ਮਜ਼ਦੂਰ ਵਾਸਤੇ ਵੀ ਆਵਾਜ਼ ਉਠਾਣੀ, ਅਸੀਂ ਬਤੌਰੇ ਖਾਤੂਨ ਅਸੀਂ ਆਪਣੇ ਵਾਸਤੇ ਵੀ ਆਵਾਜ਼ ਉਠਾਣੀ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਵਾਸਤੇ ਆਵਾਜ਼ ਖੁਦ ਨਹੀਂ ਉਠਾਵਾਂਗੇ ਸਾਡੀ ਆਵਾਜ਼ ਕੋਈ ਨਹੀਂ ਸੁਣੇਗਾ। ਤੇ ਅਸੀਂ ਜਦੋਂ ਇਹ ਤਕਰੀਬ ਮੁਨੱਕਦ ਕਰਨੇ ਆ ਤੇ ਉਹਦੇ ਵਿੱਚ ਫਿਰ ਇੱਕ ਵਾਅਦਾ ਕਰਕੇ ਉੱਠ ਰਹੇ ਆ ਕਿ ਅਸੀਂ ਪੂਰੇ ਪਾਕਿਸਤਾਨ ਦੀ, ਬਲਕਿ ਸਮਝ ਲਵੋ ਦੁਨੀਆ ਦੀ ਹਰ ਔਰਤ ਇਸ ਵਕਤ ਜਿਹੜੀ ਵਰਕ ਪਲੇਸ ਤੇ ਕੰਮ ਕਰ ਰਹੀ ਹੈ ਉਹਦੇ ਵਾਸਤੇ ਅਸੀਂ ਬਹੁਤ ਬਿਹਤਰ ਇਕਦਾਮਾਤ ਕਰਨੇ ਨੇ, ਉਹਨਾਂ ਨੂੰ ਅਮਲ ਕਰਵਾਉਣਾ ਵੇ ਤੇ ਹਕੂਮਤ ਕੋਲੋਂ ਵੀ ਅਪੀਲ ਕਰਨੀ ਹੈ ਕਿ ਜਿੱਥੇ ਜਿੱਥੇ ਕੋਈ ਸਮਝਨੇ ਆ ਸੀ ਕਿ ਔਰਤ ਨੂੰ ਸਹੂਲਤ ਨਹੀਂ ਮਿਲ ਰਹੀ, ਔਰਤ ਨੂੰ ਉਹਦੇ ਜਾਇਜ਼ ਹਕੂਕ ਨਹੀਂ ਮਿਲ ਰਹੇ ਵਰਕ ਪਲੇਸ ਤੇ, ਉਹ ਅਸੀਂ ਉਹਨਾਂ ਕੋਲੋਂ ਲੈਣੇ ਨੇ ਤੇ ਇੱਕ ਬਿਹਤਰ ਉਮੀਦ ਦੇ ਨਾਲ ਅਸੀਂ ਉਸ ਤਕਰੀਬ ਨੂੰ ਐਂਡ ਕਰਨਾ। ਬਿਲਕੁਲ ਠੀਕ ਹੈ, ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਸਾਡੀ ਖੁਸ਼ਕਿਸਮਤੀ ਸਾਡੇ ਨਾਲ ਸਾਜਿਦ ਕਾਜ਼ਮੀ ਸਾਹਿਬ ਤਸ਼ਰੀਫ ਰੱਖਦੇ ਨੇ, ਸਰਪ੍ਰਸਤੇ ਆਲਾ ਨੇ ਹਾਈਡਰੋ ਯੂਨੀਅਨ ਦੇ। ਕਾਜ਼ਮੀ ਸਾਹਿਬ, ਤੁਸੀਂ ਵੀ ਬੜਾ ਵਕਤ ਗੁਜ਼ਾਰਿਆ ਹੈ ਖੁਰਸ਼ੀਦ ਸਾਹਿਬ ਦੇ ਨਾਲ, ਬੜੇ ਨਜ਼ਦੀਕ ਵੀ ਰਹੇ ਹੋ, ਤੇ ਕੀ ਦੇਖਦੇ ਹੋ ਖੁਰਸ਼ੀਦ ਸਾਹਿਬ ਦੇ ਹਵਾਲੇ ਨਾਲ, ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ? ਮਲਿਕ ਸਾਹਿਬ, ਖੁਰਸ਼ੀਦ ਸਾਹਿਬ ਵੱਲੋਂ ਕਹਿਣਾ ਕੁਝ ਬੜਾ ਮੁਸ਼ਕਿਲ ਹੈ ਤੇ ਬੜਾ ਆਸਾਨ ਵੀ ਹੈ। तो किसी सियाने ने कहा कि बोल ऐसा बोलिए कि लोकी कहन बोलता रहो, बहन ऐसा बैठिए कि लोकी कहन बैठा रहो। खुर्शीद अहमद एक सदी का लीडर है। ILO 39 साल नुमाइंदगी की, जिथे 180 तो 185 मुल्कों के नुमाइंदे बैठते हैं। 39 साल बाद खुद रिटायरमेंट ली पूरे हाउस ने 180 तकरीबन मुल्कों ने खड़े होके ते खुर्शीद साहब को आनर दिता और रिक्वेस्ट की थी कि तुसी रिटायरमेंट ना लवो, लेकिन दयानतदारी का मयार ऐसी कि उन्हें कहा मैं हूँ इन्ना सफ़र नहीं कर सकता और पूरी तवज्जो ते दयानतदारी नाल मनसब नाल इंसाफ नहीं कर पावांगा। अच्छा, खुद छड्डिया? खुद छड्डिया जी। जनाब रसालत माब सल्लल्लाहु अलैहि वसल्लम का फरमान है, अल कासिब हबीबुल्लाह, मेहनत कश अल्लाह का हबीब है, अल्लाह का दोस्त है। सारी जिंदगी अपने बच्चों की खुशी कुर्बान करके, खानदान की खुशी कुर्बान करके इन्होंने मजदूरों को अपना पुत्र धी समझ के इन्हों दे विच जिंदगी गुजार दी। घर वक्त सिर्फ 24 घंटिया चो 3-4 घंटे देता, बाकी वक्त इन्हों लेबर हाल सी। बीमारी की हालत दे विच भी एडे मजबूत असाब के मालिक ने कि डॉक्टर ने कहा कि तुसी बाहर नहीं निकलना, तो ये डॉक्टर को इन्होंने आख्या तू की चाहना है कि मैं बिस्तरे ते मर जावां, मैं मैदान च मजदूर की खिदमत गुजारी च मर जावां, मैं उन्होंने तरजीह देंगा। ऐसे अजाइम का मालिक खुर्शीद अहमद, जड़ा मिशन सी जिंदगी का, उहदे नाल खलूस इन्ना सी कि दुनिया की कोई ताकत इन्हां दे सामने नहीं ठहरी। लालच कोई नहीं सी,
ਜ਼ੁਲਫਕਾਰ ਅਲੀ ਭੁੱਟੋ, ਇਹ ਮਜ਼ਦੂਰ ਤਹਿਰੀਕ ਜਿਹੜੀ ਹੈ ਆਲ ਪਾਕਿਸਤਾਨ ਬਾਬਰਾ ਹਾਈਡਰੋ ਇਲੈਕਟ੍ਰਿਕ ਵਰਕਰ ਯੂਨੀਅਨ ਦੀ ਮਜ਼ਦੂਰ ਤਹਿਰੀਕ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ। ਭੁੱਟੋ ਸਾਹਿਬ ਦੇ ਦੌਰ ਦੇ ਵਿੱਚ ਮਾਲ ਰੋਡ ਤੇ ਇਤਜਾਜੀ ਮੁਜ਼ਾਹਰਾ ਸੀ, ਜਿਹਦੀ ਕਿਆਦਤ ਬਾਨੀ ਮਜ਼ਦੂਰ ਤਹਿਰੀਕ ਖਾਨ ਬਸ਼ੀਰ ਅਹਿਮਦ ਖਾਨ ਬਖਤਿਆਰ ਕਰ ਰਹੇ ਸਨ ਤੇ ਉਹਨਾਂ ਦੇ ਨਾਲ ਜਨਰਲ ਸੈਕਟਰੀ ਖੁਰਸ਼ੀਦ ਅਹਿਮਦ ਸੀ। ਭੁੱਟੋ ਸਾਹਿਬ ਆਏ ਤੇ ਬਾਬਾ ਜੀ ਨੇ ਇਹਤਰਾਮਨ ਉਹਨਾਂ ਨੂੰ ਕਿਹਾ ਜੀ ਆਓ ਅੱਗੇ, ਤੇ ਭੁੱਟੋ ਨੇ ਕਿਹਾ ਨਹੀਂ, ਮਜ਼ਦੂਰਾਂ ਦੇ ਤੁਸੀਂ ਲੀਡਰ ਹੋ, ਮੈਂ ਵੀ ਮਿਹਨਤਕਸ਼ ਮਜ਼ਦੂਰ ਹਾਂ, ਤੁਸੀਂ ਅੱਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ। ਇਹ ਇਸ ਯੂਨੀਅਨ ਦੇ ਬਾਨੀ ਜਿਹੜੇ ਨੇ ਉਹਨਾਂ ਨੂੰ ਇਹ ਇਜਾਜ਼ਤ ਹਾਸਲ ਹੈ। ਸੈਨੇਟ ਦੀ ਸੀਟ, ਸੈਨੇਟ ਦਾ ਉਹਦਾ ਠੁਕਰਾ ਦਿੱਤਾ, ਵਜ਼ਾਰਤਾਂ ਵਫਾਕੀ ਵਜ਼ਾਰਤ ਠੁਕਰਾ ਦਿੱਤੀ। ਇਸ ਹਾਲ 'ਚ ਸਾਬਕ ਵਜ਼ੀਰ ਆਜ਼ਮ, ਮੌਜੂਦਾ ਵਜ਼ੀਰ ਆਜ਼ਮ ਇਮਰਾਨ ਖਾਨ ਤੇ ਬੜੀਆਂ ਸ਼ਖਸੀਅਤ ਜਿਹੜੀਆਂ ਨੇ ਉਹ ਇੱਥੇ ਆਉਂਦੀਆਂ ਰਹੀਆਂ। ਔਰ ਮਜ਼ੇਦਾਰੀ ਦੀ ਗੱਲ ਹੈ ਵੇ ਕਿ ਸਭ ਨੇ ਗਾਹੇ ਬਗਾਹੇ ਦਾएं ਬਾएं ਤਰੀਕੇ ਦੇ ਨਾਲ ਖੁਰਸ਼ੀਦ ਅਹਿਮਦ ਨੂੰ ਆਪਣੇ ਸਿਆਸੀ ਪਾਰਟੀ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਦੇਖੋ ਕਲੰਦਰ ਆਦਮੀ ਹੈ, ਉਹਨੇ ਕਿਹਾ ਮੈਂ ਜਿਹੜਾ ਕੰਮ ਕਰ ਰਿਹਾ ਮੈਂ ਉਹਦੇ ਤੇ ਮੁਤਮਈਨ ਹਾਂ, ਅੱਲਾ ਮੈਨੂੰ ਇਹਦੇ 'ਚ ਕਾਮਯਾਬੀ ਦੇ ਕਿ ਮੈਂ ਮਜ਼ਦੂਰਾਂ ਦੀ ਖਿਦਮਤ ਕਰ ਰਿਹਾ। ਮਜ਼ਦੂਰਾਂ ਦੀ ਖਿਦਮਤ ਦਾ ਇਹ ਆਲਮ ਹੈ, ਜਿਸ ਤਰ੍ਹਾਂ ਕਿ ਉਸਾਮਾ ਤਾਰਿਕ ਸਾਹਿਬ ਨੇ ਕਿਹਾ, ਮੁਸਰਤ ਸਾਹਿਬਾ ਨੇ ਫਰਮਾਇਆ ਕਿ ਖੁਰਸ਼ੀਦ ਅਹਿਮਦ ਨੇ ਪੂਰੇ ਪਾਕਿਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਸਾਡੇ ਲੇਬਰ ਹਾਲ ਨੇ, ਉੱਥੋਂ ਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਅੱਜ ਦੇ ਇਸ ਗਿਰਾਨੀ ਦੇ ਦੌਰ ਦੇ ਵਿੱਚ ਕੰਪਿਊਟਰ ਐਜੂਕੇਸ਼ਨ ਫ੍ਰੀ ਦਿੱਤੀ ਜਾ ਰਹੀ ਹੈ। 6 ਮਹੀਨੇ ਦਾ ਵੈਲਿਡ ਰਜਿਸਟਰਡ ਡਿਪਲੋਮਾ ਦਿੱਤਾ ਜਾਂਦਾ ਹੈ, ਜਿਹੜਾ ਬਾਹਰ ਅਗਰ ਤੁਸੀਂ ਬੱਚਾ ਕੋਈ ਅਪਲਾਈ ਕਰੇ ਕਿ ਉਹਦੇ CV ਦੇ ਵਿੱਚ ਉਹਨੂੰ ਐਕਸੈਪਟੇਬਲ ਹੁੰਦਾ। ਵਿਡੋਜ਼ ਨੂੰ ਹਰ ਸਾਲ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਫਾਈਨੈਂਸ਼ੀਅਲੀ। ਮਹਾਨਾ ਜਿਹੜੇ ਸਾਡੇ ਸਾਥੀ ਜਾਂਬਾਜ਼ ਸਾਥੀ ਕੰਮ ਕਰਦੇ, ਕੰਮ ਦੇ ਦੌਰਾਨ ਸ਼ਹੀਦ ਹੋ ਜਾਂਦੇ ਨੇ, ਬੇਵਗਾਨ ਨੂੰ ਸਪੋਰਟ ਕੀਤਾ ਜਾਂਦਾ ਹੈ। ਮੇਰੀ ਸਾਰੀ ਜ਼ਿੰਦਗੀ ਗੁਜ਼ਰੀ ਹੈ, ਮੈਂ ਦੇਖਿਆ ਕਿ ਨਿਜਕਾਰੀ ਦੇ ਖਿਲਾਫ ਜਾਂ ਮਜ਼ਦੂਰਾਂ ਦੇ ਹਕੂਕ ਦੇ ਵਾਸਤੇ ਜਿਹੜੀ ਇਹ ਕੋਸ਼ਿਸ਼ ਕਰ ਰਹੇ ਹੁੰਦੇ ਨੇ, ਸੜਕ ਤੇ ਬੈਠ ਕੇ ਇਹ ਈਵਾਨਾਂ ਦੇ ਇਕਤਦਾਰ 'ਚ ਤੇ ਤਖਤ ਤੇ ਬੈਠੇ ਜਿਹੜੇ ਲੋਕ ਨੇ ਉਹ ਕੰਬ ਜਾਂਦੇ ਨੇ, ਉਹ ਹਿੱਲ ਜਾਂਦੇ ਨੇ। ਅੱਜ ਵੀ ਇਸ ਦੌਰ ਦੇ ਵਿੱਚ ਪਾਕਿਸਤਾਨ ਦੀ ਮਈਸ਼ਤ ਜਿਹੜੀ ਹੈ ਉਹਦਾ ਦਾਰੋਮਦਾਰ ਇਸ ਇਦਾਰੇ ਦੀ ਕਾਮਯਾਬੀ ਨਾਲ ਹੈ। IMF, ਵਰਲਡ ਬੈਂਕ ਔਰ ਬੈਰੂਨੀ ਪਾਕਿਸਤਾਨ ਦੀਆਂ ਦੁਸ਼ਮਣ ਕੁਵਤਾਂ ਉਹ ਅੰਦਰੂਨੀ ਮਾਮਲਾ 'ਚ ਮਜ਼ਦੂਰ ਦੁਸ਼ਮਣ ਕੁਵਤਾਂ ਨੂੰ ਆਪਣੇ ਨਾਲ ਮਿਲਾ ਕੇ ਉਹਨਾਂ ਨੇ ਇੱਕ ਮਹਾਜ਼ ਖੜਾ ਕੀਤਾ ਹੋਇਆ, ਜਿਹਦਾ ਤਨੇ ਤਨਹਾ ਖੁਰਸ਼ੀਦ ਅਹਿਮਦ। ਔਰ ਖੁਰਸ਼ੀਦ ਅਹਿਮਦ ਦੇ ਮਤਲਬ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਆਮ ਤੌਰ ਤੇ ਲੋਕ ਸਮਝਦੇ ਨੇ ਕਿ ਯੂਨੀਅਨ ਵਾਲੇ ਗੁੰਡੇ ਬਦਮਾਸ਼ ਹੁੰਦੇ ਨੇ। ਪਰਵੇਜ਼ ਮੁਸ਼ਰਫ ਨੇ ਜਦੋਂ ਇਕਤਦਾਰ ਸੰਭਾਲਿਆ ਤੇ ਯੂਨੀਅਨ ਬੈਨ ਕਰ ਦਿੱਤੀ ਸੀ, ਔਰ ਉਹਦੇ ਕੋਲ ਇਹੋ ਹੀ ਰਿਪੋਰਟ ਸੀ ਕਿ ਯੂਨੀਅਨ ਵਾਲੇ ਗੁੰਡੇ ਬਦਮਾਸ਼ ਨੇ। ਲੇਕਿਨ ਜਦੋਂ ਉਹਨੇ ਖੁਰਸ਼ੀਦ ਸਾਹਿਬ ਨਾਲ ਮੁਲਾਕਾਤ ਕੀਤੀ ਤੇ ਉਹਨੇ ਮਾਜ਼ਰਤ ਕੀਤੀ, ਉਹਨੇ ਕਿਹਾ ਜੀ ਮੈਨੂੰ ਗਲਤ ਤਸਵੀਰ ਦਿਖਾਈ ਗਈ ਸੀ, ਤੁਸੀਂ ਤੇ ਫਕੀਰ ਆਦਮੀ ਹੋ, ਤੁਸੀਂ ਤੇ ਬੜੇ ਹਜ਼ਰਤ ਲੋਕ ਹੋ। ਔਰ ਉਹਨੇ ਯੂਨੀਅਨ ਤੇ ਬੈਨ ਲਿਫਟ ਕਰ ਦਿੱਤਾ ਸੀ। ਸਾਰੀ ਜ਼ਿੰਦਗੀ ਮੁਜ਼ਾਕਰਾਤ ਤੇ ਕੰਮ ਕੀਤਾ, ਇhtਜਾਜ ਕੀਤਾ। ਕਾਇਦੇ ਆਜ਼ਮ ਦੇ ਫਾਲੋਅਰ ਨੇ ਕਦੇ ਵੀ ਕੋਈ ਇਲੀਗਲ ਕੰਮ ਨਹੀਂ ਕੀਤਾ, ਗੈਰ ਕਾਨੂੰਨ ਇhtਜਾਜ ਵੀ ਜਿਹੜਾ ਹੈ ਉਹਦੇ 'ਚ ਵੀ ਕਾਨੂੰਨ ਨੂੰ ਸਾਹਮਣੇ ਰੱਖਿਆ। ਖੁਰਸ਼ੀਦ ਅਹਿਮਦ ਨੇ ਆਪਣੇ ਜੋ ਫਿਲਾਸਫੀ ਆਫ ਖੁਰਸ਼ੀਦ ਅਹਿਮਦ, ਮੈਂ ਜਿਹਨੂੰ ਅਕਸਰ ਕਹਿਣਾ ਹਾਂ, ਉਹਦੇ ਤਹਿਤ ਯੂਨੀਅਨ ਚਲਾਈ ਹੈ। ਉਹ ਸਿਰਫ ਪਿਆਰ, ਮੁਹੱਬਤ, ਦਿਆਨਤਦਾਰੀ, ਸ਼ਫਾਫੀਅਤ ਔਰ ਹਮੇਸ਼ਾ ਇਹ ਦਰਸ ਦਿੱਤਾ ਹੈ ਕਿ ਅਦਬ ਦੇ ਦਾਇਰੇ 'ਚ ਰਹੋ, ਅਦਬ ਦੇ ਦਾਇਰੇ 'ਚ ਰਹੋ। ਅਦਬ ਦੇ ਨਾਲ ਹੀ ਫਕੀਰੀ ਅੰਦਾਜ਼ 'ਚ ਇਹਨਾਂ ਨੇ ਯੂਨੀਅਨ ਚਲਾਈ ਹੈ, ਚਲਾ ਰਹੇ ਨੇ। ਸਾਜਦ ਸਾਹਿਬ, ਇਹ 2 ਦਿਨ ਪਹਿਲੇ 1 ਮਈ ਗੁਜ਼ਰਿਆ ਹੈ ਤੇ ਇਹਦੇ ਹਵਾਲੇ ਨਾਲ ਕੋਈ ਮਜ਼ਦੂਰ ਯੂਨੀਅਨਾਂ ਨੇ ਕੋਈ ਤਕਰੀਬ ਕੀਤੀ ਹੋਵੇ, ਤੁਹਾਡਾ ਵੀ, ਤੁਸੀਂ ਵੀ ਕੋਈ ਇੱਥੇ ਤਕਰੀਬ ਅਰੇਂਜ ਕੀਤੀ? ਮੁਲਕ ਦੀ ਸਭ ਤੋਂ ਵੱਡੀ ਮਜ਼ਦੂਰਾਂ ਦੀ ਨੁਮਾਇੰਦਾ ਜਮਾਤ ਆਲ ਪਾਕਿਸਤਾਨ ਬਾਬਰਾ ਹਾਈਡਰੋ ਇਲੈਕਟ੍ਰਿਕ ਵਰਕਰਜ਼ ਯੂਨੀਅਨ, ਫੈਡਰੇਸ਼ਨਸ ਆਫ ਟ੍ਰੇਡ ਯੂਨੀਅਨ, ਆਵਾਜ਼ ਵੀ ਸਭ ਤੋਂ ਉੱਚੀ ਤੇ ਤਗੜੀ ਆਵਾਜ਼ ਇਸੇ ਯੂਨੀਅਨ ਦੀ ਕਿਆਦਤ ਦੀ ਹੁੰਦੀ ਹੈ। ਮੈਂ 1886 ਕੋਟ ਕਰਾਂਗਾ ਕਿ ਉਦੋਂ ਵੀ ਮਜ਼ਦੂਰਾਂ ਵਾਸਤੇ 8 ਘੰਟੇ ਨਹੀਂ ਸਨ, ਉਹਨਾਂ ਦੀਆਂ ਤਨਖਾਹਾਂ ਮੁਤੱਯਨ ਨਹੀਂ ਸਨ, ਫਸਤਾਈਅਤ, ਜ਼ੁਲਮ, ਜਾਗੀਰਦਾਰੀ, ਸਰਮਾਇਆਦਾਰੀ ਆਪਣੇ ਅਰੂਜ 'ਤੇ ਸੀ। ਉਦੋਂ ਲੋਕਾਂ ਨੇ ਇhtਜਾਜ ਕੀਤਾ, ਆਪਣੇ ਸੀਨੇ ਤੇ ਗੋਲੀਆਂ ਖਾਧੀਆਂ, ਖੂਨ ਦਿੱਤਾ ਆਪਣਾ, ਤੇ ਉਸ ਵੇਲੇ ਲੇਬਰ ਲਾਜ਼ ਬਣੇ। ਉਹ ਲੇਬਰ ਲਾਜ਼ ਬਣਦੇ ਗਏ, ਪੂਰੀ ਦੁਨੀਆ ਦੇ ਵਿੱਚ
ਉਹ ਇੰਪਲੀਮੈਂਟ ਹੋ ਰਹੇ ਨੇ, ਉਹਨਾਂ ਤੇ ਅਮਲ ਦਰਾਮਦ ਹੋ ਰਿਹਾ ਹੈ। ਪਾਕਿਸਤਾਨ 'ਚ ਅੱਜ ਕੱਲ੍ਹ ਫਿਰ 1886 ਵਾਲਾ ਹੀ ਨਿਜ਼ਾਮ ਚੱਲਦਾ ਪਿਆ। ਉਸੇ ਤਰ੍ਹਾਂ ਹੀ 8 ਦੀ ਬਜਾਏ 16 ਘੰਟੇ 18 ਘੰਟੇ ਕੰਮ ਲਿਆ ਜਾਂਦਾ ਹੈ, ਉਸੇ ਮਖਸੂਸ ਤਨਖਾਹ 'ਚ। ਉਸੇ ਤਰ੍ਹਾਂ ਹੀ ਮਜ਼ਦੂਰ ਕੋਲੋਂ ਇੱਕ ਬੰਦੇ ਕੋਲੋਂ 4-4 ਬੰਦਿਆਂ ਦਾ ਕੰਮ ਲਿੱਤਾ ਜਾ ਰਿਹਾ ਹੈ। ਕੋਈ ਹਮਦਰਦੀ ਨਹੀਂ, ਕੋਈ ਅਖਲਾਕ ਨਹੀਂ, ਕੋਈ ਕਾਨੂੰਨ ਨਹੀਂ, ਕੋਈ ਕੁਝ ਨਹੀਂ ਕੀਤਾ ਜਾ ਰਿਹਾ। ਮੈਂ ਅਕਸਰ ਇਹ ਕਹਿਣਾ ਕਿ ਪਾਕਿਸਤਾਨ 'ਚ ਮੇਰੇ ਨੁਕਤਾ ਨਜ਼ਰ ਨਾਲ 3 ਕਾਇਦ ਹੋਏ ਨੇ। ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਜਿਹਨੇ ਪਾਕਿਸਤਾਨ ਬਣਾਇਆ, ਜ਼ੁਲਫਕਾਰ ਅਲੀ ਭੁੱਟੋ ਸ਼ਹੀਦ ਜਿਹਨੇ ਆਇਨ ਬਣਾਇਆ, 1 ਮਈ ਦੀ ਛੁੱਟੀ ਦਿੱਤੀ ਔਰ 1 ਮਈ ਨੂੰ ਉਹਨੇ ਲੇਬਰ ਡੇ ਕਰਾਰ ਦਿੱਤਾ। ਉਸ ਤੋਂ ਬਾਅਦ ਇਸ ਮੁਲਕ ਦੇ ਵਿੱਚ ਅੱਲਾਹ ਤਾਲਾ ਜ਼ਿੰਦਗੀ, ਸਲਾਮਤੀ, ਤੰਦਰੁਸਤੀ ਅਤਾ ਫਰਮਾਏ। ਉਹ ਇੱਕ ਕਾਇਦੇ ਮਜ਼ਦੂਰ ਜਨਾਬੇ ਖੁਰਸ਼ੀਦ ਅਹਿਮਦ, ਜਿਨ੍ਹਾਂ ਦੀ ਪੂਰੀ ਜ਼ਿੰਦਗੀ ਤੁਸੀਂ ਜਿੱਥੋਂ ਮਰਜ਼ੀ ਦਾएं ਬਾएं ਤੋਂ ਦੁਸ਼ਮਣ ਵੀ ਜਿਹੜਾ ਉਹ ਇਹਨਾਂ ਦੀ ਕਾਬਲੀਅਤ ਦਾ, ਇਹਨਾਂ ਦੇ ਖਲੂਸ ਦਾ ਮੁਤਰਿਫ ਹੈ। 1 ਮਈ ਉਸੇ ਕਰੋ ਫਰ ਨਾਲ ਮਨਾਇਆ ਜਾਂਦਾ ਹੈ। ਉਸੇ ਤਰ੍ਹਾਂ ਹੀ ਮਜ਼ਦੂਰਾਂ ਦੇ ਜਿਹੜੇ ਮਸਲੇ ਮਸਾਇਲ ਨੇ ਉਹਨਾਂ ਨੂੰ ਉਜਾਗਰ ਕੀਤਾ ਜਾਂਦਾ ਹੈ। ਲੇਕਿਨ ਬਦਕਿਸਮਤੀ ਦੇ ਨਾਲ ਅੱਜ ਕੱਲ੍ਹ ਜਿਸ ਮੇਰੇ ਨਾਲ ਜਦੋਂ ਤੁਸੀਂ ਗੱਲ ਕਰ ਰਹੇ ਹੋ, ਇਹ ਜਿਹੜਾ 1 ਮਈ ਮਨਾਇਆ ਗਿਆ ਹੈ, ਅਸੀਂ ਬੜੀ ਤਕਲੀਫ ਤੇ ਇੱਜ਼ਤ ਅਜ਼ੀਅਤ 'ਚ ਮਨਾਇਆ ਹੈ ਕਿ ਕੋਈ ਸੁਣਵਾਈ ਨਹੀਂ ਮਿਹਨਤ ਕਸ਼ ਦੀ, ਮਜ਼ਦੂਰ ਦੀ। 1 ਮਈ ਹਰ ਸਾਲ ਕਾਇਦੇ ਮਜ਼ਦੂਰ ਖੁਰਸ਼ੀਦ ਅਹਿਮਦ ਦੀ ਕਿਆਦਤ 'ਚ ਪੂਰੇ ਕਰੋ ਫਰਜ਼ ਖਵਾਤੀਨ ਮਰਦ ਸ਼ਾਮਿਲ ਹੁੰਦੇ ਨੇ। ਪੂਰੇ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਸ ਦੀਆਂ ਜਿਹੜੀਆਂ ਯੂਨੀਅਨਾਂ ਮੁਨਸਲਿਕ ਨੇ ਉਹ ਇੱਥੇ ਆਉਂਦੀਆਂ ਨੇ। ਜਿੱਥੇ ਖੁਰਸ਼ੀਦ ਸਾਹਿਬ ਦਾ ਹੁਕਮ ਹੋਏ ਉੱਥੇ ਬੈਠ ਕੇ ਉਹ ਇhtਜਾਜੀ ਮੁਜ਼ਾਹਰਾ ਕਰਦੇ ਨੇ। ਔਰ ਸਿਰਫ ਪਾਕਿਸਤਾਨ ਦੇ ਵਿੱਚ ਲੇਬਰ ਲਾਜ ਨਹੀਂ, ਬਾਕੀ ਹਰ ਜਗ੍ਹਾ ਨੇ। ਮੈਂ ਤੁਹਾਡੇ ਚੈਨਲ ਦੀ ਵਸਾਤਤ ਨਾਲ ਕਹਾਂਗਾ, ਹੁਕਮਰਾਨੋਂ ਗੌਰ ਫਰਮਾਓ। ਹਰ ਸ਼ਖਸ, ਤਾਜਰ, ਕਾਰੋਬਾਰੀ ਬੰਦਾ ਜਿਹੜਾ ਹੈ ਉਹ ਮਹਿੰਗਾਈ ਦੇ ਮੁਨਾਸਬਤ ਨਾਲ ਰੇਟ ਵਧਾ ਲੈਂਦਾ ਹੈ। ਤਨਖਾਹਦਾਰ ਤੇ ਪੈਨਸ਼ਨਦਾਰ ਤਬਕਾ ਜਿਹੜਾ ਹੈ ਉਹ ਮਹਿਦੂਦ ਆਮਦਨੀ ਦੇ ਵਿੱਚ ਹੀ ਗੁਜ਼ਾਰਾ ਕਰਦਾ ਹੈ। ਬਿਲਕੁਲ ਠੀਕ ਹੈ, ਬਹੁਤ ਸ਼ੁਕਰੀਆ ਸਾਜਿਦ ਕਾਜ਼ਮੀ ਸਾਹਿਬ। ਖੁਰਸ਼ੀਦ ਸਾਹਿਬ, ਇਹ ਜਿਹੜਾ ਤੁਹਾਡੇ ਮਜ਼ਦੂਰਾਂ ਨੂੰ ਕਮ ਅਜ਼ ਕਮ ਉਜਰਤ ਨਹੀਂ ਦਿੱਤੀ ਜਾ ਰਹੀ, ਇਹਦੇ ਵਾਸਤੇ ਕੀ ਕਰ ਰਹੇ ਹੋ? ਦੇਖੋ, ਇਹਦੇ ਜਿਹੜੇ ਮਜ਼ਦੂਰ ਸਫਰ ਹੁੰਦੇ ਨੇ, ਇਹਦੇ ਚੰਦ ਹੈ ਨੇ ਇਹ ਚੈੱਕ ਕਰਦੇ ਨੇ ਅਤੇ ਕੰਮ ਕਰਨ ਵਾਲੇ ਲੱਖਾਂ ਨੇ ਅਤੇ ਉਹ ਅਵੇਲੇਬਲ ਨਹੀਂ, ਇੰਪਲੀਮੈਂਟ ਨਹੀਂ। ਇਸ ਵਾਸਤੇ ਬੜਾ ਨੁਕਸਾਨ ਹੋ ਰਿਹਾ। ਮਤਲਬ ਉਹ ਜਿਹੜੇ ਲੇਬਰ ਇੰਸਪੈਕਟਰ ਨੇ ਉਹ ਘੱਟ ਨੇ ਅਤੇ ਮਜ਼ਦੂਰਾਂ ਦੀ ਤਾਦਾਦ ਜ਼ਿਆਦਾ ਹੈ। ਇਹ ਵੀ ਹੈ ਔਰ दूसरे ये भी है कि हुकूमत और आजर जो है वो मजदूरों का ख्याल रखना, दुनिया की इज्जत होती है कि एक काम करना जो है और इबादत है। बिल्कुल ठीक है। तो खुर्शीद साहब, ਤੁਸੀਂ ਮਾਸ਼ਾਅੱਲਾ ਇੰਨੇ ਤਾਲੀਮ ਯਾਫਤਾ, ਇੰਨੀ ਪੜ੍ਹਾਈ ਵੀ ਕੀਤੀ ਤੇ ਲੇਕਿਨ ਅਸੀਂ ਤੁਹਾਨੂੰ ਸ਼ੁਰੂ ਤੋਂ ਦੇਖ ਰਹੇ ਹਾਂ ਕਿ ਤੁਸੀਂ ਬਿਲਕੁਲ ਇੱਕ ਆਮ ਲਿਬਾਸ ਦੇ ਵਿੱਚ ਘੁੰਮਦੇ ਫਿਰਦੇ ਹੋ। कोई नहीं, अल्लाह की रहमत है, मैंने इन्नी उम्र मिल रही है और मकसद है सामने जाना है वाला को तो याद रखना चाहिए कि आर्जी ज़िंदगी है, आखिरत असल ज़िंदगी। तो वैसे भी मजदूरों नाल इज़हारे यकजहती के तौर पर तुसीं मेरा ख्याल पाते हो वाले ड्रैस वो फैमिली है, फैमिली जो मजदूर अपना बड़ा होता है, कोई बड़ी जिम्मेदारी भी है वो काम करे जे तो करना उसका मिले। बिल्कुल ठीक है, तीजा चलना में लिया बिल्कुल ठीक है। खुर्शीद साहब, बहुत बहुत शुक्रिया। जींदे वाजे रहो, सलामत रहो। अल्लाह मियाँ तुहानूं सेहत तंदुरुस्ती वाली जिंदगी ता फरमाए तो मजदूरां दे हकूक वास्ते इस तरह आवाज़ बुलंद करते रहो अपनी पूरी एनर्जी के नाल। बहुत बहुत शुक्रिया जी। अल्लाह तानी खैर न रखे, ना नेक काम कर रहे हो, अल्लाह तो कामयाब फरमाए। आमीन आमीन आमीन। तुहाडा भी बहुत शुक्रिया, तुसीं पुराने वास्ते टाइम कढ़िया और तुहाडीआं खूबसूरत गल्लां जड़ियां ने वो असीं अपने वेखण वालियां तक पहुँचावांगे इंशाअल्लाह ताला जी। बहुत मेहरबानी, बहुत।